ਵਿੱਚ ਅਮੈਂਡ ਕੀਤਾ ਸੀ ਤਾਂ ਕਿ ਜਿਹੜੀ ਰੀਡਿਸਟ੍ਰਿਕਟਿੰਗ ਹੋ ਸਕੇ। ਪਰ ਰਿਪਬਲਿਕਨਸ ਨੇ ਲਾਸੂਟ ਲਿਆਂਦਾ ਤੇ ਵਰਜੀਨੀਆ ਦੀ ਹਾਈ ਕੋਰਟ ਨੇ ਕਿਹਾ ਵੀ ਜਿਹੜਾ ਡੈਮੋਕ੍ਰੇਟਸ ਨੇ ਇਹ ਲੈਜਿਸਲੇਚਰ ਜਿਹੜਾ ਬਣਾਇਆ ਹੈਗਾ ਆ ਇਹਦੇ ਵਿੱਚ ਗਲਤੀਆਂ ਹੈਗੀਆਂ ਆ, ਸੋ ਇਸ ਕਰਕੇ ਇਸ ਨੂੰ ਰਿਜੈਕਟ ਕੀਤਾ ਜਾਂਦਾ ਹੈਗਾ। ਮੇਜਰ ਓਪੀਨੀਅਨ ਜਿਹੜਾ ਸਟੇਟ ਸੁਪਰੀਮ ਕੋਰਟ ਆ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੇ ਜੋ ਲੈਜਿਸਲੇਚਰਸ ਹੈਗੇ ਆ ਇਹਨਾਂ ਨੇ ਵਾਇਲੇਟ ਕੀਤੇ ਆ ਕਈ ਜਿਹੜੇ ਮਲਟੀਪਲ ਪ੍ਰੋਸੈਸ ਤਾਂ ਕਿ ਜਿਹੜਾ ਉਹਨਾਂ ਨੇ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕੀਤੀ ਜਾਵੇ। ਸੋ ਇਹ ਕਨਸਟੀਟਿਊਸ਼ਨਲ ਵਾਇਲੇਸ਼ਨ ਹੈਗੀ ਆ ਤੇ ਇਸ ਕਰਕੇ ਇਸ ਨੂੰ ਰਿਜੈਕਟ ਕੀਤਾ ਜਾਂਦਾ ਹੈ। ਸੋ ਇਹ ਇੱਕ ਕਾਫੀ ਵੱਡਾ ਜਿਹੜਾ ਝਟਕਾ ਆ ਉਹ ਡੈਮੋਕ੍ਰੇਟਸ ਨੂੰ ਲੱਗਾ ਹੈਗਾ ਆ। ਜੀ, ਸੋ ਇਹਦੇ ਨਾਲ ਰਿਪਬਲਿਕਨਸ ਦੇ ਅਗਲੇ ਆ ਰਹੀਆਂ ਜਿਹੜੀਆਂ ਮਿਡ ਟਰਮ ਇਲੈਕਸ਼ਨਸ ਦੇ ਵਿੱਚ ਆਪਣੀ ਮੈਜੋਰਟੀ ਨੂੰ ਬਰਕਰਾਰ ਰੱਖਣ ਦਾ ਜਿਹੜਾ ਕੋਸ਼ਿਸ਼ ਆ ਉਸ ਨੂੰ ਬੂਰ ਜਿਹੜਾ ਉਹ ਪੈ ਸਕਦਾ ਆ, ਉਹਦੇ ਵਿੱਚ ਉਹਨਾਂ ਨੂੰ ਵਾਧਾ ਹੋਊਗਾ। ਸੋ ਉਹਨਾਂ ਨੇ ਜਿਹੜਾ ਇਹੀ ਜਿੱਦਾਂ ਦੱਸਿਆ ਵੀ ਜਿਹੜੇ ਪ੍ਰੋਸੀਜਰਲ ਐਰਰ ਕੀਤੇ ਆ ਜਿਹੜੀ ਡੈਮੋਕ੍ਰੇਟ ਲੈਟ ਲੈਜਿਸਲੇਚਰ ਸੀ ਉੱਥੋਂ ਦੇ ਕਾਨੂੰਨ ਘਾੜਿਆਂ ਨੇ ਵੀ ਕਾਨੂੰਨ ਦੇ ਵਿੱਚ ਸੰਵਿਧਾਨ ਦੇ ਵਿੱਚ ਸੋਧ ਕਰਾਉਣੀ ਚਾਹੁੰਦੇ ਸੀਗੇ ਪਰ ਉਹਨਾਂ ਨੇ ਪੂਰਾ ਪ੍ਰੋਸੈਸ ਫੋਲੋ ਨਹੀਂ ਕੀਤਾ ਤੇ ਕਹਿੰਦੇ ਵੀ ਇਸ ਕਰਕੇ ਇਹ ਕਨਸਟੀਟਿਊਸ਼ਨਲ ਵਾਇਲੇਸ਼ਨ ਜਿਹੜੀ ਉਹ ਹੈਗੀ ਆ ਤੇ ਇਹਦੀ ਜਿਹੜੀ ਲੀਗਲ ਐਫੀਕੇਸੀ ਆ ਉਹ ਇਸ ਦੇ ਨਾਲ ਨਲੀਫਾਈ ਖਤਮ ਜਿਹੜੀ ਆ ਉਹ ਹੋ ਜਾਂਦੀ ਆ ਤੇ ਇਹਦੇ ਜਿਹੜਾ ਫੈਸਲਾ ਆਇਆ ਰੈਫਰੈਂਡਮ ਦੀ ਵੋਟ ਦਾ ਉਸ ਦਾ ਕੋਈ ਫਿਰ ਮਤਲਬ ਨਹੀਂ ਰਹਿ ਜਾਂਦਾ ਹੈਗਾ। ਸੋ ਕਹਿੰਦੇ ਵੀ ਨਾਲ ਹੀ ਉਹਨਾਂ ਨੇ ਆਦੇਸ਼ ਦੇ ਦਿੱਤਾ ਸੂਬੇ ਨੂੰ ਵੀ ਉਹ ਸੇਮ ਉਹੀ ਹਲਕੇ ਜਿਹੜੇ ਉਹ ਵਰਤਣਗੇ ਜਿਹੜੇ ਕਿ 2022 ਤੇ 2024 ਦੀਆਂ ਇਲੈਕਸ਼ਨ ਦੇ ਵਿੱਚ ਵਰਤੇ ਗਏ ਹੈਗੇ ਆ। ਸੋ ਹੁਣ ਤੱਕ ਜਿਹੜੀ ਮੁੜ ਹਲਕਾਬੰਦੀ ਦਾ ਦੌਰ ਚੱਲਿਆ ਟੈਕਸਸ ਤੋਂ ਜਿਹੜਾ ਉਹ ਸ਼ੁਰੂ ਹੋਇਆ ਉਹਦੇ ਵਿੱਚ ਡੈਮੋਕ੍ਰੇਟਾਂ ਨੇ ਵੀ ਕਈਆਂ ਨੇ ਆਪਣੇ ਸੂਬਿਆਂ 'ਚ ਆਪਣੀਆਂ ਸੀਟਾਂ ਵਧਾਉਣ ਦੀ ਕੋਸ਼ਿਸ਼ ਕੀਤੀ ਤੇ ਰਿਪਬਲਿਕਨਸ ਨੇ ਵੀ ਜਿਹੜੀ ਉਹ ਕਰ ਲਈ ਆ। ਓਵਰਆਲ ਜੇ ਦੇਖਿਆ ਜਾਵੇ ਤਾਂ ਕੰਬਾਈਨ ਤਰੀਕੇ ਦੇ ਨਾਲ ਸਾਰੀਆਂ ਨੇ 10 ਸੀਟਾਂ ਦੇ ਉੱਤੇ ਜਿਹੜਾ ਉਹ ਫਰਕ ਪਾ ਦਿੱਤਾ ਹੈਗਾ ਆ। ਸੋ ਉਧਰ ਫਲੋਰੀਡਾ ਦੇ ਰਿਪਬਲਿਕਨਸ ਆ ਉਹਨਾਂ ਨੇ ਅਪ੍ਰੈਲ ਮਹੀਨੇ ਦੇ ਵਿੱਚ ਰੀਡਿਸਟ੍ਰਿਕਟਿੰਗ ਕਰ ਦਿੱਤੀ ਸੀ। ਸੁਪਰੀਮ ਕੋਰਟ ਨੇ ਜਿਹੜਾ ਵੋਟਿੰਗ ਰਾਈਟ ਐਕਟ ਸੀਗਾ ਉਸ ਨੂੰ ਇੱਕ ਹਿਸਾਬ ਦੇ ਨਾਲ ਤਾਰ-ਤਾਰ ਕਰਨ ਤੋਂ ਬਾਅਦ ਚ ਜਿਹੜਾ ਸਾਊਥ ਦਾ ਇਲਾਕਾ ਆ, ਸਾਊਥ ਤੋਂ ਭਾਵ ਟੈਨੇਸੀ, ਐਲਾਬਾਮਾ, ਲੂਜ਼ੀਆਨਾ ਉੱਥੇ ਥਾਵਾਂ ਦੇ ਉੱਤੇ ਜਿਹੜੀ ਕੋਈ ਬਲੈਕ ਮੈਜੋਰਟੀ ਨੇਬਰਹੁੱਡ ਵਾਲੀ ਸੀਟ ਸੀਗੀ ਉਸ ਨੂੰ ਵੰਡ ਦਿੱਤਾ ਤੇ ਉਹ ਵੀ ਜਿਹੜੀ ਆ ਹੁਣ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਰਿਪਬਲਿਕਨ ਜਿਹੜੀ ਉਹ ਕਨਵਰਟ ਕਰ ਦਿੱਤੀ ਹੈਗੀ ਆ। ਸੋ ਟੈਨੇਸੀ ਦੇ ਵਿੱਚ ਇੱਕ ਹੀ ਜਿਹੜਾ ਹਰਜੋਤ ਸਿੰਘ ਜੀ ਮੈਂਫਿਸ ਵਾਲਾ ਇਲਾਕਾ ਸੀਗਾ ਜਿਹੜੀ ਕਿ ਉੱਥੋਂ ਕਾਲੀ ਮੈਜੋਰਟੀ ਕਾਲੇ ਲੋਕਾਂ ਦੀ ਜਿਹੜੀ ਮੈਜੋਰਟੀ ਵਾਲੀ ਸੀਟ ਸੀਗੀ ਪਰ ਜਿੱਦਾਂ ਹੀ ਸੁਪਰੀਮ ਕੋਰਟ ਦਾ ਫੈਸਲਾ ਆਇਆ ਇਹਨਾਂ ਨੇ ਆਪਣੀਆਂ ਚੋਣਾਂ ਆ ਉਹ ਅੱਗੇ ਪਾ ਕੇ ਨਵੀਂ ਜਿਹੜੀ ਆ ਹਲਕਾਬੰਦੀ ਕਰ ਦਿੱਤੀ ਤੇ ਹੁਣ ਉਹ ਜਿਹੜੀ ਮੈਜੋਰਟੀ ਆ ਉਹ ਦੂਜੇ ਪਾਸੇ ਜਿਹੜੀ ਉਹ ਚਲੇ ਗਈ ਹੈਗੀ। ਸੋ ਇੱਕ ਸੀਟ ਉੱਥੇ ਵੀ ਉਹਨਾਂ ਨੇ ਹੋਰ ਫਲਿੱਪ ਕਰਨ ਵਾਲੇ ਪਾਸੇ ਨੂੰ ਅੱਗੇ ਕਦਮ ਜਿਹੜੇ ਉਹ ਵਧਾ ਦਿੱਤੇ ਹੈਗੇ ਆ। ਸੋ ਅਮੈਂਡਮੈਂਟ ਪ੍ਰੋਸੈਸ ਦੇ ਵਿੱਚ ਵਰਜੀਨੀਆ ਦੀ ਸੁਪਰੀਮ ਕੋਰਟ ਨੇ ਮੰਨਿਆ ਵੀ ਇਹਨਾਂ ਨੇ ਜਿਹੜਾ ਅਮੈਂਡਮੈਂਟ ਕਰਨੀ ਸੀ, ਸੋਧ ਕਰਨੀ ਸੀ ਸੰਵਿਧਾਨ ਦੇ ਵਿੱਚ, ਉਸ ਨੂੰ ਇਹ ਪੂਰੀਆਂ ਨਹੀਂ ਕਰ ਸਕੇ। ਉਸ ਦੇ ਵਿੱਚ ਇਹਨਾਂ ਦੀਆਂ ਗਲਤੀਆਂ ਕੁਤਾਹੀਆਂ ਹੋਈਆਂ ਆ ਜਿਸ ਕਰਕੇ ਰੈਫਰੈਂਡਮ ਦੀ ਵੋਟ ਆ ਉਹਦੀ ਲੀਗਲ ਐਫੀਕੇਸੀ ਜਿਹੜੀ ਉਹ ਖਤਮ ਹੋ ਜਾਂਦੀ ਆ। ਸੋ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਜਿਹੜੇ ਚੇਅਰ ਨੇ ਜੋ ਗਰੂਟਰਸ ਉਹਨਾਂ ਨੇ ਕਿਹਾ ਵੀ ਡੈਮੋਕ੍ਰੇਟਸ ਜਿਹੜੇ ਰਿਗ ਇਲੈਕਸ਼ਨਸ ਕਰਨ ਦੀ ਜਿਹੜੀ ਉਹ ਉਹਨਾਂ ਨੇ ਦੇਖਿਆ ਵੀ ਜਦੋਂ ਤੁਸੀਂ ਟਰਾਈ ਕਰਦੇ ਆ ਉਹਨਾਂ ਨੂੰ ਹੁਣ ਪਤਾ ਲੱਗਾ ਆ ਵੀ ਤੁਸੀਂ ਹਾਰ ਜਾਂਦੇ ਜਿਹੜੇ ਉਹ ਹੈਗੇ ਆ। ਸੋ ਕਹਿੰਦੇ ਵੀ ਸੁਪਰੀਮ ਕੋਰਟ ਨੇ ਜਿਹੜੀ ਵਰਜੀਨੀਆ ਦੀ ਉਹਨਾਂ ਨੇ ਕਾਨੂੰਨ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਸੁਣਾਇਆ ਤੇ ਡੈਮੋਕ੍ਰੇਟਾਂ ਦੇ ਜਿਹੜੇ ਅਨਕਨਸਟੀਟਿਊਸ਼ਨਲ ਮੈਪ ਨੇ ਉਹਨਾਂ ਨੂੰ ਸਟਰਕ ਡਾਊਨ ਕਰ ਦਿੱਤਾ ਹੈਗਾ ਆ। ਤੇ ਜਿਹੜੀ ਰਿਪਰੈਜ਼ੈਂਟੇਟਿਵ ਹੈਗੀ ਆ ਸੂਜ਼ਨ ਡੈਲਬੀਨ ਡੈਮੋਕ੍ਰੇਟ ਕਾਂਗਰੈਸ਼ਨਲ ਕੈਂਪੇਨ ਕਮੇਟੀ ਦੀ, ਉਹਨੇ ਕਿਹਾ ਵੀ 4 ਅਨਇਲੈਕਟਿਡ ਜਿਹੜੇ ਜੱਜ ਆ ਉਹ ਹੁਣ ਡਿਸਾਈਡ ਕਰਨਗੇ ਵੀ ਵੋਟਰਸ ਕਿਸ ਪਾਸੇ ਵੱਲ ਨੂੰ ਆਪਣਾ ਜਿਹੜਾ ਆ ਉਹ ਝੁਕਾਅ ਜਿਹੜੇ ਉਹ ਰੱਖਣਗੇ। ਕਹਿੰਦੇ ਵੀ ਇਹ ਇੱਕ ਬਹੁਤ ਟੈਰੀਬਲ ਮੈਸੇਜ ਆ ਉਹਨਾਂ ਨੇ ਅਮਰੀਕਨਸ ਨੂੰ ਇਸ ਦੇ ਵਿੱਚ ਜਿਹੜਾ ਉਹ ਦਿੱਤਾ ਆ ਵੀ ਪਾਵਰਫੁਲ ਤੇ ਐਲੀਟ ਕੁਝ ਵੀ ਕਰਨਗੇ ਤੁਹਾਨੂੰ ਜਿਹੜਾ ਉਹ ਚੁੱਪ ਕਰਾਉਣ ਤੇ। ਅਗਲੀ ਜਿਹੜੀ ਵਰਲਡ ਲੈਵਲ ਦੀ ਮੇਜਰ ਨਿਊਜ਼ ਹੈਗੀ ਆ, ਯੂਐਸ ਨੂੰ ਆਸ ਹੈਗੀ ਆ ਵੀ ਅੱਜ ਇਰਾਨ ਵਾਲੇ ਕੋਈ ਬਹੁਤ
ਸੀਰੀਅਸ ਆਫਰ ਜਿਹੜੀ ਆ ਉਹ ਦੇਣਗੇ, ਜਿਹੜਾ ਲੇਟੈਸਟ ਪ੍ਰਪੋਜ਼ਲ ਹੋਊਗਾ। ਹਾਲਾਂਕਿ ਦੋਨਾਂ ਮੁਲਕਾਂ ਦੇ ਵਿੱਚ, ਅਮਰੀਕਾ ਤੇ ਈਰਾਨ ਦੇ ਵਿੱਚ ਜਿਹੜੀ ਸਟ੍ਰਾਈਕ ਵੀ ਹੋਏ ਹੈਗੇ ਆ। ਯੂਐਸ ਨੇ ਈਰਾਨ ਦੇ ਜਿਹੜੇ ਆਇਲ ਟੈਂਕਰਸ ਹੈਗੇ ਆ ਉਹਨਾਂ ਦੇ ਉੱਤੇ ਵੀ ਫਾਇਰਿੰਗ ਕੀਤੀ ਆ, ਜੋ ਕਿ ਬਲੌਕੇਡ ਦੇ ਵਿੱਚੋਂ ਬਾਈਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਟਰੰਪ ਹੁਣੀ ਇਹ ਕਹਿ ਰਹੇ ਆ ਵੀ ਸੀਜ਼ ਫਾਇਰ ਇਨਟੈਕਟ ਹੈਗੀ ਆ। ਯੂਐਸ ਦੇ ਜਿਹੜਾ ਇਹ ਕਹਿਣਾ ਵੀ ਉਹਨਾਂ ਵੱਲੋਂ ਕੋਈ ਰਿਸਪੌਂਸ ਆਊਗਾ, ਇਹ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੁਣੀ ਕਿਹਾ ਆ ਵੀ ਹਾਂ ਇੱਕ ਸੀਰੀਅਸ ਆਫਰ ਉਹਨਾਂ ਵੱਲੋਂ ਆ ਸਕਦੀ ਹੈਗੀ ਆ। ਤੇ ਇਰਾਨੀਅਨ ਮਿਲਟਰੀ ਫੈਸਿਲਿਟੀਜ਼ ਨੂੰ ਟਾਰਗੇਟ ਕੀਤਾ ਗਿਆ ਹੈਗਾ ਤੇ ਈਰਾਨ ਵਾਲਿਆਂ ਨੇ ਅਮਰੀਕਾ ਦੇ ਸ਼ਿਪਸ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਸਟੇਟ ਆਫ ਹਾਰਮੋਜ਼ ਦੇ ਵਿੱਚ। ਸੋ ਈਰਾਨ ਤੇ ਸਿਵਲੀਅਨ ਏਰੀਆਜ਼ ਦੇ ਵੀ ਕੁਝ ਜਿਹੜੇ ਆ ਈਰਾਨ ਦੇ ਵਿੱਚ ਹਿੱਟ ਹੋਏ ਹੈਗੇ ਆ। ਉੱਥੇ ਦੇ ਜਿਹੜੇ ਫੋਰਨ ਮਿਨਿਸਟਰ ਆ ਉਹ ਕਹਿੰਦੇ ਵੀ ਇਹ ਜਿਹੜੇ ਸਟ੍ਰਾਈਕ ਆ ਇਹ ਅਮਰੀਕਾ ਵਾਲੇ ਤਾਂ ਇੱਕ ਤਰ੍ਹਾਂ ਨਾਲ ਰੈਕਲੈਸ ਮਿਲਟਰੀ ਐਡਵੈਂਚਰ ਜਿਹੜੇ ਕਰ ਰਹੇ ਹੈਗੇ ਆ। ਯੂਐਸ ਮਿਲਟਰੀ ਨੇ ਇਹ ਕਿਹਾ ਵੀ ਉਹਨਾਂ ਨੇ 2 ਇਰਾਨੀਅਨ ਫਲੈਗ ਜਿਹੜੇ ਆਇਲ ਟੈਂਕਰ ਸੀਗੇ ਉਹਨਾਂ ਨੂੰ ਜਿਹੜਾ ਹਿੱਟ ਕੀਤਾ ਹੈਗਾ। ਸੋ ਆਡੀਓ ਰਿਕਾਰਡਿੰਗ ਵੀ ਆ ਰਹੀਆਂ। ਈਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪੋਰੇਸ਼ਨ ਨੇਵੀ ਨੇ ਵਾਰਨਿੰਗ ਕੀਤੀ ਵੈਸਲਸ ਨੂੰ ਵੀ ਪਰੇ ਰਹੋ, ਨਹੀਂ ਤਾਂ ਅਸੀਂ ਤੁਹਾਡੇ ਤੇ ਅਟੈਕ ਕਰ ਸਕਦੇ ਹੈਗੇ। ਸੋ ਕਾਫੀ ਕਸ਼ਮਕਸ਼ ਜਿਹੜੀ ਆ ਉੱਥੇ ਚੱਲ ਰਹੀ ਆ, ਪਰ ਲੱਗਦਾ ਹੈ ਕਹਿੰਦੇ ਵੀ ਅੱਜ ਕੋਈ ਨਾ ਕੋਈ ਜਿਹੜੀ ਸੀਰੀਅਸ ਆਫਰ ਆ ਈਰਾਨ ਵੱਲੋਂ ਆਊਗੀ। ਸੋ ਦੇਖਦੇ ਆ, ਕਿਉਂਕਿ ਹਰ ਰੋਜ਼ ਕੁਛ ਨਾ ਕੁਛ ਜਿਹੜਾ ਆ ਉਹ ਚੇਂਜ ਹੋ ਰਿਹਾ ਹੈ। ਜੀ ਬਿਲਕੁਲ ਹਰਜੋਤ ਸਿੰਘ ਜੀ, ਈਰਾਨ ਨੇ ਯੂਐਸ ਡਿਸਟਰੋਇਰਸ ਦੇ ਉੱਤੇ ਹਮਲਾ ਕੀਤਾ। ਉਸ ਦੀ ਜਵਾਬੀ ਕਾਰਵਾਈ ਦੇ ਵਿੱਚ ਈਰਾਨ ਦੇ ਜਿਹੜੀਆਂ ਬੰਦਰਗਾਹਾਂ ਦੇ ਉੱਤੇ ਅਮਰੀਕਾ ਨੇ ਹਮਲਾ ਜਿਹੜਾ ਉਹ ਕਰ ਦਿੱਤਾ ਹੈਗਾ ਆ। ਇਹ ਕੱਲ੍ਹ ਦੀ ਜਿਹੜੀ ਇਹ ਗੱਲ ਹੈਗੀ ਆ। ਉਧਰ ਜਿਹੜੇ ਫੋਰਨ ਮਿਨਿਸਟਰ ਆ ਈਰਾਨ ਦਾ ਅਬਾਸ ਅਰਾਗਚੀ, ਉਹਨਾਂ ਨੇ ਕਿਹਾ ਵੀ ਇਰਾਨੀਅਨ ਕਦੀ ਵੀ ਦਬਾਅ ਦੇ ਹੇਠਾਂ ਝੁਕਦੇ ਨਹੀਂ ਤੇ ਅਸੀਂ ਹਰ ਵਾਰੀ ਡਿਪਲੋਮੈਟਿਕ ਸੋਲਿਊਸ਼ਨ ਜਦੋਂ ਟੇਬਲ ਦੇ ਉੱਤੇ ਆਉਂਦਾ ਆ ਤੇ ਉਦੋਂ ਯੂਐਸ ਜਿੱਦਾਂ ਤੁਸੀਂ ਦੱਸਿਆ ਵੀ ਰੈਕਲੈਸ ਮਿਲਟਰੀ ਐਡਵੈਂਚਰ ਵੱਲ ਨੂੰ ਉਹ ਵੱਧ ਜਾਂਦੇ ਆ। ਤੇ ਈਰਾਨ ਨੇ ਜਿਹੜਾ ਕ੍ਰਿਟਿਸਾਈਜ਼ ਕੀਤਾ ਵੀ ਜਿਹੜਾ ਸਕੀਮ ਆ ਤੇ ਐਡਵੈਂਚਰਿਜ਼ਮ ਕਰ ਰਿਹਾ ਆ ਯੂਐਸ ਅਟੈਕ ਜਿਹੜਾ ਉਹ ਕਰਕੇ, ਇਹ ਜਿਹੜੀ ਚੀਜ਼ ਗਲਤ ਆ। ਕੱਲ ਆਪਾਂ ਜ਼ਿਕਰ ਕੀਤਾ ਸੀ ਹਰਜੋਤ ਸਿੰਘ ਜੀ, ਸਾਊਦੀ ਅਰੇਬੀਆ ਤੇ ਕੁਵੈਤ ਦੇ ਦੁਆਰਾ ਅਮਰੀਕਾ ਨੂੰ ਆਪਣੇ ਜਿਹੜੇ ਉਹਨਾਂ ਦੇ ਅੱਡੇ ਆ, ਫੌਜੀ ਅੱਡੇ ਆ, ਉਹਨਾਂ ਨੂੰ ਵਰਤਣ ਤੋਂ ਜਿਹੜਾ ਉਹ ਰੋਕ ਦਿੱਤਾ ਜਿਹੜਾ ਹੋ ਗਿਆ ਸੀਗਾ। ਸੋ ਇਹ ਵੀ ਸਿਚੁਏਸ਼ਨ ਜਿਹੜੀ ਆ ਉਧਰ ਨਾਲ ਦੇ ਨਾਲ ਜਿਹੜੀ ਉਹ ਬਣੀ ਪਈ ਸੀਗੀ। ਸੋ ਮਾਰਕੋ ਰੂਬੀਓ ਹੁਣਾਂ ਨੇ ਅੱਜ ਜਿਹੜਾ ਇਹੀ ਦੱਸਿਆ ਆ ਵੀ ਜਲਦ ਹੀ ਜਿਹੜੇ ਵਾਰ ਦੀ ਖਤਮ ਹੋਣ ਵਾਲਾ ਪ੍ਰਪੋਜ਼ਲ ਆ ਸਾਨੂੰ ਉਹ ਮਿਲ ਸਕਦਾ ਹੈਗਾ ਆ। ਸੋ ਸੀਜ਼ ਫਾਇਰ ਉਹਦਾ ਕਹਿਣ ਨੂੰ ਹਰਜੋਤ ਸਿੰਘ ਜੀ ਅਜੇ ਚੱਲ ਰਹੀ ਆ, ਪਰ ਯੂਐਸ ਤੇ ਈਰਾਨ ਦੇ ਦਰਮਿਆਨ ਕਹਿੰਦੇ ਵੀ ਅੱਜ ਫਾਇਰਸ ਐਕਸਚੇਂਜ ਹੋਈਆਂ ਆ। ਫਾਇਰ ਐਕਸਚੇਂਜ ਮਤਲਬ ਗੋਲੀਬਾਰੀ ਇੱਕ ਦੂਜੇ ਦੇ ਉੱਤੇ ਜਿਹੜੀ ਇਹਨਾਂ ਨੇ ਕੀਤੀ ਗਈ ਆ ਸਟ੍ਰੇਟ ਆਫ ਹਾਰਮੋਜ਼ ਦੇ ਉੱਤੇ। ਸੋ ਟਰੁਥ ਸੋਸ਼ਲ ਦੇ ਉੱਤੇ ਰਾਸ਼ਟਰਪਤੀ ਟਰੰਪ ਹੋਣਾ ਨੇ ਜਿਹੜਾ ਆ ਇਹ ਜਾਣਕਾਰੀ ਆਪਾਂ ਨੂੰ ਕੱਲ ਜਿਹੜੀ ਉਹ ਦਿੱਤੀ ਸੀਗੀ। ਸੋ ਇਹ ਸਿਚੁਏਸ਼ਨ ਉਧਰ ਬਣੀ ਆ। ਉਧਰ ਲਬਨਾਨ ਵਾਲੇ ਪਾਸੇ ਵੀ ਕਹਿੰਦੇ ਵੀ ਸੀਜ਼ ਫਾਇਰ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਜ਼ਰਾਈਲ ਦੇ ਨਾਲ ਪ੍ਰਾਈਮ ਮਿਨਿਸਟਰ ਉੱਥੇ ਦੇ ਜਿਹੜੇ ਨਵਾਫ ਸਲਾਮ ਆ ਉਹਨਾਂ ਨੇ ਕਿਹਾ ਵੀ ਅਸੀਂ ਇਸ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ। ਤੇ ਪਰ ਕਹਿੰਦੇ ਵੀ ਜੇ ਇਜ਼ਰਾਈਲ ਲਗਾਤਾਰ ਅਟੈਕ ਕਰਦਾ ਜਿਹੜਾ ਉਹ ਹੋਊਗਾ, ਵੀ if Israel attacks continue, the first item on agenda will be to solidify the ceasefire। ਸੋ ਇੱਕ ਚੀਜ਼ ਜਿਹੜੀ ਇੱਥੋਂ ਇਹ ਪਤਾ ਲੱਗ ਗਈ ਵੀ ਲਬਨਾਨ ਦੇ ਕੋਲ ਕੁਝ ਹੈ ਨਹੀਂ ਲੜਨ ਦੇ ਲਈ ਇਜ਼ਰਾਈਲ ਦੇ ਨਾਲ। ਇਜ਼ਰਾਈਲ ਵਾਲੇ ਹਜ਼ਬੁੱਲਾ ਦੇ ਕਹਿੰਦੇ ਵੀ ਉੱਥੇ ਬਹੁਤ ਜ਼ਿਆਦਾ ਹੈਗੇ ਨੇ ਇਸ ਤਰੀਕੇ ਦੇ ਨਾਲ ਵੀ ਉਹਨਾਂ ਦੇ ਉੱਤੇ ਜਿਹੜਾ ਕਾਬੂ ਉਹਨਾਂ ਨੂੰ ਕਰਨਾ ਆ। ਇਸੇ ਕਰਕੇ ਲਬਨਾਨ ਦੇ ਉੱਤੇ ਇਜ਼ਰਾਈਲ ਦੇ ਦੁਆਰਾ ਕਾਫੀ ਜ਼ਿਆਦਾ ਹਮਲੇ ਲਗਾਤਾਰ ਕੀਤੇ ਜਿਹੜੇ ਉਹ ਜਾ ਰਹੇ ਹੈਗੇ ਆ। ਉਦਾਂ ਜਿਹੜੀ ਹਰਜੋਤ ਸਿੰਘ ਜੀ ਕਹਿ ਰਹੇ ਆ ਵੀ ਪ੍ਰਪੋਜ਼ਲ ਆ ਸਕਦਾ, ਪਰ ਜਿਹੜਾ ਯੂਐਸ ਨੇ ਪ੍ਰਪੋਜ਼ਲ ਦਿੱਤਾ ਆ ਉਸ ਦੇ ਉੱਤੇ ਕਿਸੇ ਤਰੀਕੇ ਦੀ ਈਰਾਨ ਵੱਲੋਂ ਟਿੱਪਣੀ ਨਾ ਆਉਣ ਕਰਕੇ ਲੱਗ ਹੀ ਰਿਹਾ ਆ ਵੀ ਸ਼ਾਇਦ ਉਹ ਰਿਜੈਕਟ ਕਰ ਸਕਦੇ ਆ। ਵੀ ਸਾਰਾ ਤਾਂ ਨਹੀਂ, ਚਲੋ ਮੇ ਵੀ ਉਸ ਦੇ ਵਿੱਚੋਂ ਕੁਝ ਪੁਆਇੰਟ ਜਿਹੜੇ ਆ ਉਹ ਰਿਜੈਕਟ ਕਰ ਦਿੱਤੇ ਜਾਣਗੇ। ਇੱਕ ਸਾਬਕਾ ਜਨਰਲ ਮਾਰਕ ਕਮਿਟ ਤੇ ਯੂਐਸ ਅਸਿਸਟੈਂਟ ਸੈਕਟਰੀ ਆਫ ਸਟੇਟ ਵੀ ਰਹੇ ਆ, ਉਹ ਇਹ ਕਹਿ ਰਹੇ ਆ ਕਹਿੰਦੇ ਵੀ ਉਹ ਉਹਨਾਂ ਨੂੰ ਇਹ ਕਿਆਸ ਰਹੀ ਆ ਵੀ ਈਰਾਨ ਵਾਲੇ ਜਿਹੜੇ ਆ ਇਹਨਾਂ ਦਾ ਪ੍ਰਪੋਜ਼ਲ ਆ ਮੋਸਟਲੀ ਉਸ ਨੂੰ ਰਿਜੈਕਟ ਕਰਨਗੇ, ਪਰ ਕਹਿੰਦੇ ਵੀ ਕਈ ਹੋਰ ਇਲਾਕਿਆਂ ਦੇ ਵਿੱਚ ਜਾਂ ਹੋਰ ਗੱਲਾਂ ਦੇ ਵਿੱਚ ਜਿਹੜੀ ਉਹ ਡਿਸਕਸ਼ਨ ਆ ਯੂਐਸ ਦੇ ਨਾਲ ਕਰਦੇ ਜਿਹੜੇ ਉਹ ਰਹਿਣਗੇ। ਸੋ ਯੂਐਸ ਵਾਲੇ ਉਹਨਾਂ ਨੇ ਕਿਹਾ ਵੀ ਉਹ ਓਪਨ ਹੈਗੇ ਨੇ
ਈਰਾਨ ਵਾਲਿਆਂ ਦੇ ਨਾਲ ਨਿਊਕਲੀਅਰ ਕੈਪੇਬਿਲਿਟੀਜ਼ ਨੂੰ ਜਿਹੜਾ ਉਹ ਲੈ ਕੇ, ਪਰ ਜੇ ਉਹ ਰਿਫਿਊਜ਼ ਕਰਦੇ ਨੇ ਇਸ ਚੀਜ਼ ਨੂੰ ਲੈ ਕੇ, ਤੇ ਇਹਦਾ ਮਤਲਬ ਆ ਵੀ ਕੌਨਫਲਿਕਟ ਦੁਬਾਰਾ ਜਿਹੜਾ ਉਹ ਵੱਧ ਸਕਦਾ ਹੈਗਾ ਆ। ਈਰਾਨ ਦੇ ਜਿਹੜੇ ਨੈਗੋਸ਼ੀਏਟਰ ਕਹਿੰਦੇ ਵੀ ਐਨਰਿਚਡ ਯੂਰੇਨੀਅਮ ਦੇ ਮਾਮਲੇ ਨੂੰ ਲੈ ਕੇ ਹਾਲ ਦੀ ਘੜੀ ਉਹਨਾਂ ਦੀ ਕੋਈ ਗੱਲ ਨਹੀਂ ਮੰਨ ਰਹੇ ਹੈਗੇ। ਕੁਛ ਵੀਕ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਨਿਊਕਲੀਅਰ ਡਸਟ ਅਮਰੀਕਾ ਦੇ ਕੋਲ ਆ ਜਾਵੇਗੀ, ਪਰ ਈਰਾਨ ਵਾਲੇ ਲੱਗਦਾ ਆ ਵੀ ਹਾਲ ਦੀ ਘੜੀ ਇਸ ਗੱਲ ਤੇ ਅੜੇ ਆ ਵੀ ਅਸੀਂ ਐਨਰਿਚਡ ਯੂਰੇਨੀਅਮ ਆ ਉਸ ਨੂੰ ਨਹੀਂ ਇਹਨਾਂ ਨੂੰ ਦੇਣਾ ਹੈਗਾ। ਸੋ ਲੈਟਸ ਸੀ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ, ਪਰ ਅੱਗੇ ਦੇਖਦੇ ਕੀ ਹੁੰਦਾ ਹੈ। ਉਧਰ ਯੂਐਸ ਦੇ ਜਿਹੜੇ ਸੈਂਟਕੌਮ ਸੈਂਟਰਲ ਕਮਾਂਡ ਨੇ ਕਿਹਾ ਵੀ 2 ਖਾਲੀ ਜਿਹੜੇ ਇਰਾਨੀਅਨ ਆਇਲ ਟੈਂਕਰਸ ਆ ਉਹਨਾਂ ਨੂੰ ਵੀ ਯੂਐਸ ਮਿਲਟਰੀ ਨੇ ਆਪਣਾ ਨਿਸ਼ਾਨਾ ਜਿਹੜਾ ਉਹ ਬਣਾਇਆ ਆ। ਕਹਿੰਦੇ ਵੀ ਇਹ ਯੂਐਸ ਬਲੌਕੇਡ ਦੀ ਵਾਇਲੇਸ਼ਨ ਕਰਦਾ ਹੋਇਆ ਇਰਾਨੀਅਨ ਪੋਰਟ ਗਲਫ ਆਫ ਓਮਾਨ ਦੇ ਉੱਤੇ ਦਾਖਲ ਹੋਣ ਦੀ ਇਹ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਯੂਐਸ ਦੀਆਂ ਫੋਰਸਿਸ ਨੇ ਜਿਹੜੇ ਆ ਈਰਾਨ ਦੇ ਖਾਲੀ ਜਿਹੜੇ ਵੈਸਲਸ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਤੇ ਡਿਸੇਬਲ ਕਰ ਦਿੱਤਾ। ਸੈਂਟਰਲ ਕਮਾਂਡ ਨੇ ਜਿਹੜਾ ਕਿਹਾ ਵੀ ਇਹ ਤਿੰਨ ਵੈਸਲ ਆ ਹੁਣ ਈਰਾਨ ਵੱਲ ਨੂੰ ਨਹੀਂ ਜਾ ਸਕਣਗੇ। ਯੂਐਸ ਦੀ ਮਿਲਟਰੀ ਨੇ ਕਿਹਾ 70 ਤੋਂ ਵੱਧ ਜਿਹੜੇ ਸ਼ਿਪ ਆ ਉਹ ਸਟਾਪ ਕੀਤੇ ਹੋਏ ਹੈਗੇ ਆ ਈਰਾਨ ਦੇ ਪੋਰਟਸ ਤੋਂ, ਜਿਹੜੇ ਨਿਕਲ ਨਹੀਂ ਸਕਦੇ ਹੈਗੇ। ਸੋ ਇਹ ਐਕਸ ਦੇ ਉੱਤੇ ਅਨਾਉਂਸ ਕੀਤਾ ਗਿਆ। ਕਮਰਸ਼ੀਅਲ ਸ਼ਿਪਸ ਦੇ ਕੋਲ ਕਪੈਸਿਟੀ ਬਹੁਤ ਵੱਡੀ ਹੁੰਦੀ ਆ, ਕਹਿੰਦੇ ਵੀ ਟਰਾਂਸਪੋਰਟ ਕਰ ਸਕਦੇ ਆ 166 ਮਿਲੀਅਨ ਬੈਰਲਸ ਆਫ ਇਰਾਨੀਅਨ ਆਇਲ ਵਰਥ ਐਸਟੀਮੇਟਡ $13 ਬਿਲੀਅਨ ਪਲੱਸ। ਸੋ ਸੈਂਟਰਲ ਕਮਾਂਡ ਨੇ ਇਹ ਕਿਹਾ ਵੀ 50 ਤੋਂ ਵੱਧ ਜਿਹੜੇ ਵੈਸਲਸ ਆ ਉਹਨਾਂ ਨੂੰ ਰੀਡਾਇਰੈਕਟ ਵੀ ਜਿਹੜਾ ਕੀਤਾ ਗਿਆ ਹੈਗਾ ਆ। ਰੂਬੀਓ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲੇਟੈਸਟ ਯੂਐਸ ਨੇ ਸਟ੍ਰਾਈਕ ਕੀਤਾ ਹੈ ਸੈਪਰੇਟ ਆ ਆਪਰੇਸ਼ਨ, ਜਿਹੜਾ ਐਪਿਕ ਫਿਊਰੀ ਸੀ ਉਹ ਤੋਂ ਸੈਪਰੇਟ ਹੈਗਾ ਆ। ਈਰਾਨ ਨੇ ਅਟੈਕ ਕੀਤਾ ਯੂਏਈ ਦੇ ਵਿੱਚ, ਜਿਹਦੇ ਨਾਲ 3 ਜਾਣਿਆਂ ਦੇ ਜਿਹੜੀਆਂ ਕਾਫੀ ਸੱਟਾਂ ਲੱਗੀਆਂ ਹੈਗੀਆਂ ਆ। ਸੋ ਅੱਜ ਦੇਖਦੇ ਕਹਿੰਦੇ ਦੁਪਹਿਰ ਤੱਕ ਕੋਈ ਨਾ ਕੋਈ ਜਿਹੜਾ ਰਿਸਪੌਂਸ ਆ ਉਹ ਈਰਾਨ ਵੱਲੋਂ ਆਊਗਾ। ਜੀ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵੱਧਦੇ ਜਾਈਏ। ਸੁਪਰੀਮ ਕੋਰਟ ਦੇ ਦੁਆਰਾ ਟਰੰਪ ਟੈਰਿਫਸ ਨੂੰ ਅਨਕਨਸਟੀਟਿਊਸ਼ਨਲ ਕਰਾਰ ਦੇਣ ਤੋਂ ਬਾਅਦ ਚ ਕੱਲ ਇੱਕ ਜਿਹੜਾ ਟ੍ਰੇਡ ਕੋਰਟ ਆ ਉਸਨੇ ਵੀ ਜਿਹੜਾ ਸੈਕਿੰਡ ਰਾਉਂਡ ਆਫ ਟਰੰਪ ਟੈਰਿਫ ਆ ਉਸ ਨੂੰ ਸਟ੍ਰਾਈਕ ਡਾਊਨ ਕਰ ਦਿੱਤਾ ਆ। ਟਰੰਪ ਹੋਣਾ ਨੇ 10% ਟੈਰਿਫ ਜਿਹੜੇ ਆ ਉਸ ਤੋਂ ਬਾਅਦ ਚ ਆਪਣੇ ਵੱਲੋਂ ਠੋਕੇ ਸੀਗੇ, ਤੇ ਹੁਣ ਜਿਹੜਾ ਜਿਹੜਾ ਟ੍ਰੇਡ ਕੋਰਟ ਹੈਗਾ ਆ, ਕੋਰਟ ਆਫ ਇੰਟਰਨੈਸ਼ਨਲ ਟ੍ਰੇਡ, ਉਹਨਾਂ ਨੇ ਵੀ ਜਿਹੜੇ ਵਰਲਡ ਵਾਈਡ ਟੈਰਿਫਸ ਆ ਉਹਨਾਂ ਨੂੰ ਵਾਪਸ ਲੈਣ ਦੀ ਗੱਲ ਆਖੀ ਆ। ਕਹਿੰਦੇ ਵੀ ਬਹੁਤ ਸਾਰੇ ਜਿਹੜੇ ਇੰਪੋਰਟਰਸ ਆ ਉਹਨਾਂ ਦੇ ਲਈ ਇਹ ਖੁਸ਼ਖਬਰੀ ਆ, ਖੁਸ਼ੀ ਵਾਲੀ ਜਿਹੜੀ ਗੱਲ ਆ, ਵਿਕਟਰੀ ਆ, ਜਿੱਤ ਆ, ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਲਈ ਇਹ ਇੱਕ ਸੈਟਬੈਕ ਹੈਗਾ ਆ। ਕੋਰਟ ਦਾ ਡਿਸੀਜਨ ਕਹਿੰਦੇ ਵੀ ਉਦਾਂ ਲਿਮਿਟ ਕੀਤਾ ਗਿਆ 2 ਇੰਪੋਰਟਰਸ ਦੇ ਲਈ ਜਿਨ੍ਹਾਂ ਨੇ ਇਹ ਚੈਲੰਜ ਕੀਤੇ ਸੀਗੇ ਟੈਰਿਫਸ ਨੂੰ ਸਟੇਟ ਆਫ ਵਾਸ਼ਿੰਗਟਨ ਦੇ ਜਿਹੜੇ ਨਾਲ। ਸੋ ਇਹ ਕਹਿੰਦੇ ਵੀ ਅਜੇ ਪੂਰਾ ਕਲੀਅਰ ਨਹੀਂ ਆ ਵੀ ਕੀ ਬਾਕੀ ਜਿਹੜੇ ਇੰਪੋਰਟਰਸ ਆ ਉਹਨਾਂ ਨੂੰ ਵੀ ਫਾਇਦਾ ਹੋਊਗਾ ਜਾਂ ਨਹੀਂ, ਵੀ ਉਹਨਾਂ ਨੂੰ ਇਹ ਜਿਹੜਾ 10% ਟੈਰਿਫ ਦੇਣਾ ਪਊਗਾ ਜਾਂ ਨਹੀਂ। ਸੋ ਕਹਿੰਦੇ ਵੀ ਇੱਕ ਲਿਬਰਟੀ ਜਸਟਿਸ ਸੈਂਟਰ ਆ ਉਹਨਾਂ ਦੇ ਦੁਆਰਾ ਇਸ ਚੀਜ਼ ਨੂੰ ਲਿਆਂਦਾ ਗਿਆ ਸੀਗਾ ਦ ਕੋਰਟ ਆਫ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ। ਇਹ 2 ਜਿਹੜੇ ਇੰਪੋਰਟਰਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ। ਸੋ ਵਾਈਟ ਹਾਊਸ ਨੇ ਅਜੇ ਤੱਕ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈਗੀ। ਸੁਪਰੀਮ ਕੋਰਟ ਨੇ 6-3 ਦੇ ਨਾਲ ਰੂਲਿੰਗ ਕੀਤੀ ਸੀਗੀ ਫਰਵਰੀ ਮਹੀਨੇ ਦੇ ਵਿੱਚ ਵੀ ਪ੍ਰੈਜ਼ੀਡੈਂਟ ਟਰੰਪ ਆਪਣੀ ਅਥਾਰਟੀ ਤੋਂ ਬਾਹਰ ਜਾ ਕੇ ਇਹ ਜਿਹੜੇ ਡਬਲ ਡਿਜਿਟ ਜਿਹੜੇ ਰੈਸੀਪ੍ਰੋਕਲ ਟੈਰਿਫਸ ਆ ਉਹ ਉਹਨਾਂ ਨੇ ਲਾਏ ਆ, ਤੇ ਉਹ ਗੈਰ ਸੰਵਿਧਾਨਿਕ ਆ, ਵੀ ਉਹਨਾਂ ਦੀ ਅਥਾਰਟੀ ਨਹੀਂ ਹੈਗੀ ਵੀ ਇਸ ਤਰੀਕੇ ਦੇ ਨਾਲ ਉਹ ਟੈਰਿਫ ਲਾ ਸਕਣ। ਸੋ ਹੁਣ ਇਹ ਪਲਾਨ ਬਣਾਏ ਜਾ ਰਹੇ ਆ ਵੀ $166 ਬਿਲੀਅਨ ਜਿਹੜੇ ਇੰਪੋਰਟਰਸ ਨੇ ਪੇ ਕੀਤਾ ਆ ਇਹਨਾਂ ਟੈਰਿਫ ਲੱਗਣ ਤੋਂ ਬਾਅਦ ਉਹਨਾਂ ਨੂੰ ਵਾਪਸ ਕੀਤਾ ਜਾਵੇ। ਸੋ ਫਾਰ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੇ ਕਿਹਾ ਹੀ ਹੈਗਾ ਆ, ਪਰ ਅਜੇ ਕੋਈ ਪੋਰਟਲ ਆ ਉਹ ਚਾਲੂ ਨਹੀਂ ਕੀਤਾ ਗਿਆ। ਉਦਾਂ ਕਹਿੰਦੇ ਵੀ ਜਿਹੜੀਆਂ ਪਹਿਲੀਆਂ ਪੇਮੈਂਟਸ ਆ ਅਗਲੇ ਹਫਤੇ ਤੱਕ ਆ ਸਕਦੀਆਂ ਹੈਗੀਆਂ ਆ। ਜੇ ਫੋਰਮੈਨ ਕਹਿੰਦੇ ਵੀ ਉਹਨਾਂ ਦੀ ਜਿਹੜੀ ਕੰਪਨੀ ਇੰਪੋਰਟ ਕਰਦੀ ਹੈ ਟॉयਜ਼, ਲਿੰਕਨ ਲੌਗਸ, ਟੌਂਕਾ ਟਰੱਕਸ, ਕਹਿੰਦੇ ਵੀ ਉਹਨਾਂ ਨੂੰ ਰੀਫੰਡ ਦੇ ਵਿੱਚ $7 ਮਿਲੀਅਨ ਵਾਪਸ ਮਿਲੇਗਾ। ਕਹਿੰਦੇ ਵੀ ਇਹਨਾਂ ਦੀ ਕੰਪਨੀ ਉਹ 2 ਜਿਹੜੀਆਂ ਸਕਸੈਸਫੁਲ ਕੰਪਨੀਆਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਇੰਟਰਨੈਸ਼ਨਲ ਟ੍ਰੇਡ ਕੋਰਟ ਦੇ ਵਿੱਚ ਜਾ ਕੇ ਜਿਹੜੇ 10% ਟੈਰਿਫ ਆ ਉਸ ਨੂੰ ਹਟਵਾਇਆ ਹੈਗਾ ਆ। ਹੁਣ ਹਰਜੋਤ ਸਿੰਘ ਜੀ ਇਹਨਾਂ ਨੂੰ ਤਾਂ 7 ਮਿਲੀਅਨ ਮਿਲ ਜਾਣਾ, ਪਰ ਜਿਹੜੇ ਆਮ ਲੋਕਾਂ ਨੇ ਆਲਰੇਡੀ ਐਕਸਟਰਾ ਪੈਸੇ ਪੇ ਕਰ ਦਿੱਤੇ ਆ
ਉਹਦਾ ਕੀ ਬਣੂਗਾ ਉਹਦੇ ਬਾਰੇ ਅਜੇ ਤੱਕ ਕੋਈ ਗੱਲ, ਕੋਈ ਚਰਚਾ ਹੀ ਨਹੀਂ ਕਰ ਰਿਹਾ ਹੈਗਾ ਵੀ ਉਹਨਾਂ ਦੇ ਲਈ ਕੀ ਆ। ਕੰਪਨੀਆਂ ਦਾ ਸਾਰਾ ਜਿਹੜਾ ਟੈਰਿਫਸ ਦਾ ਬੋਝ ਆ ਉਹ ਕੰਜ਼ਿਊਮਰ ਨੇ ਜਿਹੜਾ ਉਹ ਮੋਢਿਆਂ ਦੇ ਉੱਤੇ ਆਪਣੇ ਚੱਕ ਲਿਆ, ਤੇ ਹੁਣ ਉਹਨਾਂ ਦੀ ਕੋਈ ਬਾਤ ਵੀ ਜਿਹੜੀ ਉਹ ਨਹੀਂ ਪੁੱਛ ਰਿਹਾ ਹੈਗਾ। ਇਵੈਂਚੁਅਲੀ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਟੈਰਿਫ ਤਾਂ ਜਿਹੜੇ ਵਾਪਸ ਮਿਲ ਜਾਣਗੇ। ਸੋ ਹੋਪਫੁਲੀ ਉਮੀਦ ਹੈਗੀ ਆ ਵੀ ਆਮ ਲੋਕਾਂ ਤੱਕ ਵੀ ਇਹ ਵਾਪਸ ਜਿਹੜੇ ਵਾਧੂ ਪੈਸੇ ਦਿੱਤੇ ਆ, ਡਾਲਰ ਦਿੱਤੇ ਆ, ਉਹ ਵਾਪਸ ਆ ਜਾਣ। ਜੀ, ਅਗਲੀ ਖਬਰ ਵੱਲ ਚਲੀਏ ਤੇ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂ ਕਰਕੇ ਕੁਝ ਜਿਹੜੇ ਜਰਨਲਿਸਟ ਆ ਉਹਨਾਂ ਨੇ ਜਿਹੜੇ ਰੈਕੋਰਡ ਪੁੱਲ ਕੀਤੇ ਹੈਗੇ ਆ ਵੀ ਕਿਸ ਹਿਸਾਬ ਦੇ ਨਾਲ ਜਿਹੜੀ ਮਾਸ ਡਿਪੋਰਟੇਸ਼ਨ ਆ ਟਰੰਪ ਐਡਮਿਨਿਸਟ੍ਰੇਸ਼ਨ ਕਰ ਰਿਹਾ ਹੈਗਾ। ਗਾਰਡੀਅਨ ਨਿਊਜ਼ਪੇਪਰ ਨੇ ਇਹ ਰਿਪੋਰਟ ਕੀਤਾ ਵੀ ਟਰੰਪ ਹੁਣੀ ਤਾਂ ਇਹ ਕਹਿੰਦੇ ਸੀ ਵੀ ਅਸੀਂ ਵਰਸਟ ਆਫ ਦਾ ਵਰਸਟ ਲੋਕ ਜਿਹੜੇ ਆ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਡਿਪੋਰਟ ਕਰਾਂਗੇ ਤਾਂ ਕਿ ਅਮਰੀਕਾ ਨੂੰ ਸੇਫ ਕੀਤਾ ਜਾ ਸਕੇ, ਪਰ ਜੋ ਸੱਚਾਈ ਆਈ ਆ ਉਹ ਟੋਟਲੀ ਡਿਫਰੈਂਟ ਹੈਗੀ ਆ। ਕਹਿੰਦੇ ਵੀ 27,000 ਬੱਚਿਆਂ ਦੇ ਪੇਰੈਂਟਸ ਨੂੰ ਅਰੈਸਟ ਕੀਤਾ ਗਿਆ ਆ ਪਿਛਲੇ 7 ਮਹੀਨਿਆਂ 'ਚ। ਸੋ 7 ਮਹੀਨਿਆਂ 'ਚ 27,000 ਜਿਹੜੇ ਬੱਚੇ ਆ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਜਿਹੜਾ ਮਾਸ ਡਿਪੋਰਟੇਸ਼ਨ ਦੇ ਲਈ ਅਰੈਸਟ ਕੀਤਾ ਗਿਆ ਹੈਗਾ। ਇਹ ਰੈਕੋਰਡ ਆਫ ਡਿਪੋਰਟੇਬਲ ਇਨ ਐਡਮਿਸਿਬਲ ਏਲੀਅਨ ਫਾਰਮ ਜਿਹਨੂੰ I-213 ਹੁੰਦਾ ਆ, ਉਹ ਫਾਰਮ ਇਹਨਾਂ ਨੇ ਜਿਹੜਾ ਡਾਟਾ ਕਲੈਕਟ ਕਰਕੇ ਉਹ ਮੈਚ ਕੀਤੇ ਹੈਗੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਇਹ ਫਾਰਮ ਯੂਜ਼ ਕੀਤੇ ਜਾਂਦੇ ਹੈਗੇ ਆ ਪਰਸਨ ਦੀ ਐਲੀਜੀਬਿਲਿਟੀ ਦੇ ਲਈ ਵੀ ਹਾਂ ਇਹ ਬੰਦਾ ਅਮਰੀਕਾ ਦੇ ਵਿੱਚ ਰਹਿਣ ਦੇ ਲਈ ਲੀਗਲ ਆ ਜਾਂ ਇਲੀਗਲ ਹੈਗਾ ਆ। ਗਾਰਡੀਅਨ ਮੈਗਜ਼ੀਨ ਨੇ ਕਾਫੀ ਜ਼ਿਆਦਾ ਜਿਹੜੇ ਫਾਈਲਿੰਗ ਕੀਤੀ ਸੀ ਰੈਕੋਰਡ ਰਿਕੁਐਸਟ ਦੀ I-213 ਫਾਰਮ ਟਰੰਪ ਐਡਮਿਨਿਸਟ੍ਰੇਸ਼ਨ ਤੋਂ, ਤੇ ਗਵਰਨਮੈਂਟ ਨੇ ਰਿਸਪੌਂਡ ਨਹੀਂ ਕੀਤਾ। ਤੇ ਰਿਪੋਰਟਰਸ ਦੀ ਕਮੇਟੀ ਫਾਰ ਫਰੀडम ਆਫ ਪ੍ਰੈਸ, ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੀ ਕਿ ਲੀਗਲ ਸਰਵਿਸ ਪ੍ਰੋਵਾਈਡ ਕਰਦੀ ਹੈ ਜਰਨਲਿਸਟ ਨੂੰ, ਉਹਨਾਂ ਨੇ ਫਿਰ ਲਾਸੂਟ ਫਾਈਲ ਕੀਤਾ ਗਾਰਡੀਅਨ ਦੇ ਬਿਹਾਫ ਦੇ ਉੱਤੇ। ਤੇ ਮਹੀਨਿਆਂ ਬਾਅਦ ਜਿਹੜਾ ਆ ਲਿਟੀਗੇਸ਼ਨ ਤੋਂ ਬਾਅਦ ਗਾਰਡੀਅਨ ਨੇ ਇਹ ਜਿਹੜਾ ਸਪਰੈਡਸ਼ੀਟ ਡਾਟਾ ਜਿਹੜਾ ਆ I-213 ਫਾਰਮ ਦਾ ਉਹ ਜੀਅਰ 2023 ਤੋਂ ਲੈ ਕੇ ਅਗਸਤ 2025 ਤੱਕ ਦਾ ਜਿਹੜਾ ਉਹਨਾਂ ਨੂੰ ਮਿਲਿਆ, ਉਹਦੇ ਵਿੱਚੋਂ ਜਿਹੜੇ ਡਾਕੂਮੈਂਟਸ ਜਿਹੜੇ ਮਿਲੇ ਆ ਤੇ ਉਹਨਾਂ ਨੇ ਮੈਚ ਕੀਤਾ ਆ ਵੀ ਜਿਹੜੇ ਵੀ ਲੋਕ ਜਿਹੜੇ ਬੱਚੇ ਜਿਨ੍ਹਾਂ ਦੇ ਪੇਰੈਂਟਸ ਬੱਚੇ ਜਿਹੜੇ 18 ਸਾਲ ਤੋਂ ਥੱਲੇ ਆ ਉਹਨਾਂ ਦੇ ਜਿਹੜੇ ਪੇਰੈਂਟਸ ਜੋ ਅਰੈਸਟ ਕੀਤੇ ਗਏ ਆ 27,000 ਲੋਕਾਂ ਦਾ ਜਿਹੜਾ ਡਾਟਾ ਆ ਉਹ ਮਿਲਿਆ ਹੈਗਾ ਆ। ਸੋ ਕਹਿੰਦੇ ਵੀ ਜਿਹੜਾ ਇੰਪੈਕਟ ਆਫ ਫੈਮਿਲੀ ਸੈਪਰੇਸ਼ਨ ਆ ਉਹ ਅਸੀਂ 86% I-213 ਰੈਕੋਰਡ ਦੇ ਉੱਤੇ ਦੇਖਿਆ ਹੈਗਾ ਜਿਹੜੇ ਫਾਰਮਸ ਹੈਗੇ ਆ। ਸੋ ਕੰਬਾਈਨਡ ਡਾਟਾਬੇਸ ਰਿਪੋਰਟ ਉਹਨਾਂ ਨੇ ਤਿਆਰ ਕੀਤੀ ਆ ਕਿਹੜੇ ਜਿਹੜੇ ਪੇਰੈਂਟਸ ਆ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਆ, ਕਿੰਨੇ ਜਿਹੜੇ ਡਿਪੋਰਟ ਕੀਤੇ ਗਏ ਆ ਹਰ ਮਹੀਨੇ, ਤੇ ਕਿੰਨੇ ਜਿਹੜੇ ਬੱਚੇ ਆ ਉਹ ਜਿਹੜੇ ਅਫੈਕਟ ਹੋਏ ਹੈਗੇ ਆ। ਸੋ ਇਹ ਕਾਫੀ ਜਿਹੜੀ ਤਗੜੀ ਜਾਣਕਾਰੀ ਆ ਇਹ ਗਾਰਡੀਅਨ ਮੈਗਜ਼ੀਨ ਇਹ ਲਾਸੂਟ ਫਾਈਲ ਕਰਨ ਤੋਂ ਬਾਅਦ ਉਹਨਾਂ ਨੇ ਇਕੱਠੀ ਕਰਕੇ ਅੱਜ ਜਿਹੜੀ ਆ ਛਾਪੀ ਹੈਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ USCIRF ਜਿਹੜੇ ਰਿਲੀਜੀਅਸ ਫਰੀडम ਦਾ ਕਮਿਸ਼ਨ ਆ ਉਸ ਦੀ ਜਿਹੜੀ ਸੁਣਵਾਈ ਆ ਜਿਹੜੀ ਬੀਤੇ ਕੱਲ ਹੋਈ ਸੀਗੀ ਵਾਸ਼ਿੰਗਟਨ DC ਦੇ ਵਿੱਚ। ਇਸ ਸੁਣਵਾਈ ਦੇ ਦੌਰਾਨ ਭਾਰਤ ਵਿੱਚ ਜਿਹੜੀ ਧਾਰਮਿਕ ਆਜ਼ਾਦੀ ਦੀ ਵਿਗੜਦੀ ਸਥਿਤੀ ਆ ਉਸ ਦੇ ਨੂੰ ਲੈ ਕੇ ਤੇ ਅਮਰੀਕਾ ਦੇ ਲਈ ਇੱਕ ਅਹਿਮ ਸੁਨੇਹਾ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਕੀਤਾ ਗਿਆ। ਕਈ ਜਾਣਿਆਂ ਨੇ ਜਿਹੜੀ ਇਸ ਦੇ ਵਿੱਚ ਟੈਸਟੀਮੋਨੀ ਜਿਹੜੀ ਹਰਜੋਤ ਸਿੰਘ ਜੀ ਦਿੱਤੀ, ਜਿਸ ਦੇ ਵਿੱਚ ਪ੍ਰੋਫੈਸਰ ਅਰਜਨ ਸੇਠੀ ਉਹਨਾਂ ਨੇ ਜੋ ਸਿੱਖਾਂ ਦੇ ਉੱਤੇ ਜੋ ਭਾਰਤ ਦੇ ਵਿੱਚ ਕੰਮ ਚੱਲ ਰਿਹਾ ਆ ਉਸ ਨੂੰ ਲੈ ਕੇ ਵੀ ਜਿਹੜੀ ਆ ਉਹ ਉਹਨਾਂ ਨੇ ਗੱਲਾਂ ਜਿਹੜੀਆਂ ਉਹ ਦੱਸੀਆਂ। ਉਸ ਟੈਸਟੀਮੋਨੀ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਜਿਹੜੀ ਉਹ ਕਰਦੇ ਆ। ਤੇ ਸਭ ਤੋਂ ਪਹਿਲਾਂ ਨੇ ਕਹਿੰਦੇ ਵੀ ਧੰਨਵਾਦ ਕੀਤਾ ਅਮਰੀਕੀ ਧਰਤੀ ਦੇ ਉੱਤੇ DEA FBI ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਵੀ ਭਾਰਤ ਦੇ ਦੁਆਰਾ ਜਿਹੜੀ ਇੱਕ ਅਮਰੀਕਾ ਨਾਗਰਿਕ ਨੂੰ ਮਾਰਨ ਦੀ ਕੋਸ਼ਿਸ਼ ਸੀ, ਸਾਜ਼ਿਸ਼ ਸੀ, ਉਸ ਨੂੰ ਨਾਕਾਮ ਉਹਨਾਂ ਨੇ ਕਰ ਦਿੱਤਾ। ਪਰ ਇਸ ਟੈਸਟੀਮੋਨੀ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਖਤਰਾ ਹਾਲੇ ਵੀ ਹੈ। ਕਾਨੂੰਨ ਲਾਗੂ ਕਰਨ ਵਾਲੀਆਂ ਜਿਹੜੀਆਂ ਏਜੰਸੀਆਂ ਆ ਉਹਨਾਂ ਦੀ ਮੁਸਤੈਦੀ ਨੇ ਕੀਮਤੀ ਜਾਨਾਂ ਤਾਂ ਬਚਾਈਆਂ, ਪਰ ਇਹ ਸਾਬਤ ਕਰ ਰਿਹਾ ਆ ਵੀ ਆਪਣੇ ਘਰ ਅਮਰੀਕਾ ਦੇ ਵਿੱਚ ਇਹ ਖਤਰਾ ਬਿਲਕੁਲ ਅਸਲੀ ਤੇ ਗੰਭੀਰ ਆ। ਸਖਤ ਕਦਮਾਂ ਦੀ ਇੱਥੇ ਕਹਿੰਦੇ ਵੀ ਲੋੜ ਆ। ਕਹਿੰਦੇ ਵੀ ਇਹ ਇੰਨਾ ਹੀ ਜਿਹੜਾ ਉਹ ਕਾਫੀ ਨਹੀਂ ਆ। ਸਾਜ਼ਿਸ਼ ਵਿੱਚ ਸ਼ਾਮਲ ਸਾਰੇ ਦੋਸ਼ਾਂ ਦੀ ਮੁਕੰਮਲ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਨੂੰ ਭਾਰੀ ਕੀਮਤ ਚੁਕਾਉਣੀ ਜਿਹੜੀ ਉਹ ਪਵੇ। ਇਨਸਾਫ ਦੀ ਪੂਰਤੀ ਨੂੰ ਲੈ ਕੇ ਭਾਰਤੀ ਜਿਹੜਾ ਨਾਗਰਿਕ ਨਿਖਿਲ ਗੁਪਤਾ ਆ ਉਹਨੇ ਜਿਹੜੇ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ
ਦੇ ਵਿੱਚ ਸੁਪਾਰੀ ਦੇ ਕਤਲ ਕਰਵਾਉਣ ਵਾਲੇ ਮਰਡਰ ਫॉर ਹਾਇਰ ਦੀ ਸਾਜ਼ਿਸ਼ ਦੇ ਦੋਸ਼ ਕਬੂਲ ਕਰ ਲਏ ਆ। ਹੁਣ ਇਹ ਜਵਾਬਦੇਹੀ ਜਿਹੜੀ ਉਹ ਹੋਣੀ ਚਾਹੀਦੀ ਆ ਵੀ ਬਾਕੀ ਜਿਹੜੇ ਸਾਜ਼ਿਸ਼ ਕਰਤਾ ਆ, ਜਿਸ ਦੇ ਵਿੱਚ ਇੱਕ ਭਾਰਤੀ ਜਿਹੜੀ ਏਜੰਸੀ ਦਾ ਜਿਹੜਾ ਏਜੰਟ ਦਾ ਨਾਮ ਆ ਰਿਹਾ ਆ, ਖੂਫੀਆ ਏਜੰਸੀ ਦਾ ਅਧਿਕਾਰੀ ਵਿਕਾਸ ਯਾਦਵ ਦਾ ਨਾਮ ਆ ਰਿਹਾ, ਜੋ ਕਿ ਅਜੇ ਵੀ ਫਰਾਰ ਆ, ਵੀ ਉਸ ਨੂੰ ਜਿਹੜਾ ਗ੍ਰਿਫਤਾਰ ਕਰਕੇ ਉਸ ਦੀ ਜਿਹੜੀ ਹਵਾਲਗੀ ਆ ਉਹ ਲਈ ਜਾਵੇ ਤੇ ਮੁਕੱਦਮਾ ਦੀ ਜਿਹੜੀ ਸਖਤ ਪੈਰਵੀ ਜਿਹੜੀ ਆ ਉਹ ਹੋਣੀ ਚਾਹੀਦੀ ਹੈਗੀ ਆ। ਤੇ ਨਾਲ ਹੀ ਰਾਸ਼ਟਰਪਤੀ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਆ ਇਸ ਦੇ ਵਿੱਚ, ਇਸ ਗੱਲਾਂ ਬਾਤਾਂ 'ਚ ਵੀ ਅਪੀਲ ਇਹ ਕਰਦੇ ਆ ਵੀ ਭਾਰਤ ਸਮੇਤ ਹੋਰ ਜਿਹੜੇ ਮੁੱਖ ਸਮਝੌਤੇ ਹੋ ਰਹੇ ਆ, ਦਵੱਲੇ ਸਮਝੌਤੇ ਹੋ ਰਹੇ ਆ, ਵੀ ਉਹਨਾਂ ਤੋਂ ਪਹਿਲਾਂ ਅਮਰੀਕੀਆਂ ਦੀ ਜਿਹੜੀ ਸੁਰੱਖਿਆ ਤੇ ਅਮਰੀਕੀ ਪ੍ਰਭੂਸੱਤਾ ਸੋਵਰਨਿਟੀ ਉਸ ਦੀ ਰਾਖੀ ਦੇ ਠੋਸ ਵਾਅਦੇ ਜਿਹੜੇ ਆ ਉਹਨਾਂ ਨੂੰ ਨਾਲ ਇਹਨਾਂ ਕਹਿ ਸਕਦੇ ਆ ਵੀ ਹੋਰੇ ਸਮਝੌਤਿਆਂ ਦੇ ਨਾਲ ਜੋੜ ਕੇ ਜਿਹੜਾ ਉਹ ਕੀਤਾ ਜਾਵੇ। ਤੇ ਜਿਹੜੀ ਯੂਐਸ ਦੀ ਕਾਂਗਰਸ ਆ ਉਹ ਤੋਂ ਜਿਹੜੇ ਕਹਿੰਦੇ ਵੀ ਇਹ ਅਪੀਲ ਕਰਦੇ ਆ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਆ ਉਸ ਸੰਬੰਧੀ ਜਿਹੜੇ ਕਈ ਕਾਨੂੰਨ ਇਸ ਟਾਈਮ ਪੈਂਡਿੰਗ ਪਏ ਆ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਜਿਹੜਾ ਉਹ ਲੈ ਕੇ, ਵੀ ਉਹਨਾਂ ਨੂੰ ਜਲਦ ਤੋਂ ਜਲਦ ਪਾਸ ਕਰਕੇ ਕਾਨੂੰਨ ਜਿਹੜਾ ਉਹ ਬਣਾਇਆ ਜਾਵੇ। ਸੋ ਬਾਟਮ ਲਾਈਨ ਦੇ ਵਿੱਚ ਆਪਾਂ ਇਹ ਕਹਿ ਸਕਦੇ ਆ ਵੀ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਜਿਹੜੀਆਂ ਅਮਰੀਕੀ ਧਰਤੀ ਦੇ ਉੱਤੇ ਵਿਦੇਸ਼ੀ ਜ਼ਬਰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਜਿਹੜਾ ਵੱਡਾ ਖਤਰਾ ਆ ਉਸ ਨੂੰ ਉਹਨਾਂ ਨੇ ਸਫਲਤਾਪੂਰਵਕ ਨਾਕਾਮ ਤਾਂ ਕੀਤਾ ਆ, ਪਰ ਹੁਣ ਇਹ ਜ਼ਿੰਮੇਵਾਰੀ ਅੱਗੇ ਅਮਰੀਕਾ ਦੀ ਹੋਰ ਵੀ ਬਣਦੀ ਆ ਵੀ ਆਪਣੇ ਜਿਹੜੇ ਨਾਗਰਿਕਾਂ ਦੀ ਜਿਹੜੀ ਸੁਰੱਖਿਆ ਆ ਉਸ ਨੂੰ ਯਕੀਨੀ ਬਣਾਉਣ ਦੇ ਲਈ ਅਫੀਸ਼ੀਅਲ ਅਧਿਕਾਰ, ਕਾਨੂੰਨੀ ਹਥਿਆਰ, ਜਿਹੜੇ ਕਨਸਟੀਟਿਊਸ਼ਨਲ ਲੈਜਿਸਲੇਟਿਵ ਜਿਹੜੀਆਂ ਹਥਿਆਰ ਆ ਉਹਨਾਂ ਨੂੰ ਹੋਰ ਚੰਡਿਆ ਜਾਵੇ, ਹੋਰ ਉਹਨਾਂ ਨੂੰ ਤਿੱਖਿਆ ਕੀਤਾ ਜਾਵੇ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਇੱਥੋਂ ਜੜੋਂ ਜਿਹੜਾ ਉਹ ਖਤਮ ਜਿਹੜਾ ਉਹ ਕੀਤਾ ਜਾਵੇ। ਸੋ ਜਿਹੜੇ ਵਿੱਕੀ ਜਿਹੜੇ ਹਾਜ਼ਰ ਆ ਇਹ ਚੇਅਰ ਆ ਯੂਐਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ, ਡਾਕਟਰ ਆਸਿਫ ਮਹਿਮੂਦ ਇਹ ਵਾਈਸ ਚੇਅਰ ਨੇ ਯੂਐਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ। ਸੋ ਉਹਨਾਂ ਨੇ ਇਹ ਜਿਹੜੀਆਂ ਗੱਲਾਂ ਜਿਹੜੀਆਂ ਕੀਤੀਆਂ, ਇਸ ਦੇ ਵਿੱਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਐਕਟਿੰਗ ਪ੍ਰਧਾਨ ਗੁਰਦੇਵ ਸਿੰਘ ਨੰਦਨ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ, ਅਮਰੀਕਨ ਸਿੱਖ ਕਾਕਸ ਕਮੇਟੀ ਦੇ ਪ੍ਰਿਤਪਾਲ ਸਿੰਘ, ਇਹਨਾਂ ਨੇ ਇਹ ਚਿੱਠੀ ਵੀ ਉਹਨਾਂ ਨੂੰ ਜਿਹੜਾ ਉਹ ਲਿਖੀ ਆ ਤੇ ਇਸ ਦੇ ਨਾਲ ਨਾਲ ਜਿਹੜੇ ਪ੍ਰੋਫੈਸਰ ਅਰਜਨ ਸੇਠੀ ਆ ਉਹਨਾਂ ਨੇ ਇਸ ਕਮਿਸ਼ਨ ਦੇ ਮੋਹਰੇ ਜਾ ਕੇ ਜਿਹੜੀ ਆ ਉਹ ਟੈਸਟੀਮੋਨੀ ਵੀ ਹਰਜੋਤ ਸਿੰਘ ਜੀ ਦਿੱਤੀ ਆ, ਜੋ ਕਿ ਬੜੀ ਜਿਹੜੀ ਇੱਕ ਜ਼ਰੂਰੀ ਆ ਵੀ ਭਾਰਤ ਕੀ ਕਰ ਰਿਹਾ ਤੇ ਕੀ ਉਸ ਦਾ ਪਰਦਾਫਾਸ਼ ਇਸ ਟੈਸਟੀਮੋਨੀ ਦੇ ਵਿੱਚ ਉਹਨਾਂ ਨੇ ਨਾਲ ਦੇ ਨਾਲ ਕੀਤਾ ਗਿਆ ਹੈ। ਤੁਸੀਂ ਦੇਖਿਆ ਹੋਣਾ ਇਲੈਕਸ਼ਨ ਤੋਂ ਬਾਅਦ ਵੈਸਟ ਬੰਗਾਲ 'ਚ ਕੱਲ ਕਿਸ ਤਰ੍ਹਾਂ ਜਿਹੜਾ ਮੁਸਲਮਾਨ ਆ ਉਹਨਾਂ ਦੀ ਕੁੱਟਮਾਰ ਹੋਈ ਆ, ਹੁਣ ਤੱਕ 4 ਲੋਕਾਂ ਦੀ ਮੌਤ ਵੀ ਹੋ ਚੁੱਕੀ ਆ, ਉਹਨਾਂ ਦੇ ਘਰ ਢਾਏ ਜਾ ਰਹੇ ਆ, ਬਹੁਤ ਗੁੰਡਾਗਰਦੀ ਜਿਹੜੀ ਆ ਇੰਡੀਆ ਦੇ ਵਿੱਚ ਚੱਲ ਰਹੀ ਹੈਗੀ ਆ। ਯੂਐਸ ਕਮਿਸ਼ਨ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜਾ ਆ ਉਹਨਾਂ ਦੀ ਕੱਲ ਮਈ 7 ਨੂੰ ਯਾਨੀ ਕਿ ਵੀਰਵਾਰ ਨੂੰ ਸਵੇਰੇ 10 ਤੋਂ ਲੈ ਕੇ 11:30 ਵਜੇ ਤੱਕ ਹੀਅਰਿੰਗ ਹੋਈ ਸੀ। ਆਉਣ ਵਾਲੇ ਸਮੇਂ 'ਚ ਆਪਾਂ ਤੁਹਾਨੂੰ ਉਹ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਕਿ ਤੁਸੀਂ ਐਗਜ਼ੈਕਟ ਸੁਣ ਸਕੋ। ਉਹਦੇ 'ਚ ਇਹ ਦੱਸਿਆ ਗਿਆ ਵੀ ਜਿਹੜੇ ਰਿਲੀਜੀਅਸ ਮਿਨੋਰਿਟੀ ਕਮਿਊਨਿਟੀਜ਼ ਆ ਜਿਨ੍ਹਾਂ ਦੇ ਵਿੱਚ ਕ੍ਰਿਸਚੀਅਨ ਹੈਗੇ ਆ, ਮੁਸਲਮਾਨ ਆ, ਦਲਿਤ ਭਾਈਚਾਰਾ ਆ, ਸਿੱਖ ਹੈਗੇ ਆ, ਇਹਨਾਂ ਦੇ ਨਾਲ ਜਿਹੜਾ ਕਾਫੀ ਜ਼ਿਆਦਾ ਜਿਹੜਾ ਧੱਕਾ ਹੋ ਰਿਹਾ ਹੈਗਾ ਉੱਥੇ ਇੰਡੀਆ ਦੇ ਵਿੱਚ। ਸੋ ਕੱਲਾ ਇੰਡੀਆ ਦੇ ਵਿੱਚ ਨਹੀਂ, ਬਾਹਰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਹਿੰਦੇ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਉਹਦੇ ਨਾਲ ਟਾਰਗੇਟ ਕੀਤਾ ਜਾ ਰਿਹਾ ਰਿਲੀਜੀਅਸ ਮਿਨੋਰਿਟੀਜ਼ ਨੂੰ ਬਿਯੋਂਡ ਇੰਡੀਆਜ਼ ਬਾਰਡਰ, ਇੰਡੀਆ ਦੇ ਬਾਰਡਰਾਂ ਤੋਂ ਬਾਹਰ ਵੀ ਜਿਹੜੇ ਹੋਰ ਮੁਲਕਾਂ 'ਚ ਲੋਕ ਰਹਿੰਦੇ ਹੈਗੇ ਆ ਉੱਥੇ ਤੱਕ ਟਾਰਗੇਟ ਕੀਤਾ ਗਿਆ। ਨਿਖਿਲ ਗੁਪਤਾ ਨੇ ਖੁਦ ਹੁਣ ਆਪਣੇ ਆਪ ਨੂੰ ਮੰਨ ਲਿਆ ਵੀ ਹਾਂ ਮੈਂ ਇਹਦੇ ਵਿੱਚ ਇਨਵੋਲਵ ਸੀ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਵਿੱਕੀ ਹਾਲਜ਼ਰ ਜੋ ਚੇਅਰ ਹੈਗੇ ਯੂਐਸ CIRF ਦੇ, ਆਸਿਫ ਮਹਿਮੂਦ ਵਾਈਸ ਚੇਅਰ ਹੈਗੇ ਆ, ਕਾਂਗਰੈਸ਼ਨਲ ਰਿਮਾਰਕਸ ਚੋਂ ਰਿਪਰੈਜ਼ੈਂਟੇਟਿਵ ਕ੍ਰਿਸ ਸਮਿਥ ਸੀਗੇ ਉੱਥੋਂ ਨਿਊ ਜਰਸੀ ਤੋਂ। ਸੋ ਪੈਨਲ ਦੇ ਵਿੱਚ ਸਟੀਫਨ ਰੈਪ ਇਹ ਸਾਬਕਾ ਐਂਬੈਸਡਰ ਹੈਗੇ ਐਟ ਲਾਰਜ ਫॉर ਗਲੋਬਲ ਕ੍ਰਿਮੀਨਲ ਜਸਟਿਸ ਤੇ ਫਾਰਮਰ ਇੰਟਰਨੈਸ਼ਨਲ ਪ੍ਰੋਸੀਕਿਊਟਰ ਐਟ ਦ ਟ੍ਰਿਬਿਊਨਲ ਫॉर ਰਵਾਂਡਾ ਤੇ ਸਿਆਰਾ ਲਿਓਨ ਵਾਲੇ। ਅੰਗਨਾ ਚੈਟਰਜੀ ਇਹ ਸਕਾਲਰ ਹੈਗੇ ਆ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਤੋਂ, ਇਹਨਾਂ ਨੇ ਰਿਟਨ ਟੈਸਟੀਮੋਨੀ ਦਿੱਤੀ ਆ। ਰਕੀਬ ਨਾਇਕ ਇਹ ਫਾਊਂਡਰ ਤੇ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਸੈਂਟਰ ਫॉर ਦ ਸਟੱਡੀ ਆਫ ਆਰਗੇਨਾਈਜ਼ ਹੇਟ। ਅਰਜਨ ਸੇਠੀ ਹੁਣੀ ਤੁਸੀਂ ਜਾਣਦੇ ਹੀ ਆ ਵੀ ਬਹੁਤ ਮਸ਼ਹੂਰ ਪ੍ਰੋਫੈਸਰ ਆ ਜਾਰਜ ਟਾਊਨ ਯੂਨੀਵਰਸਿਟੀ ਲਾ ਸੈਂਟਰ ਦੇ ਵਿੱਚ। ਹਮੇਸ਼ਾ ਹੀ ਜਿੱਥੇ ਧੱਕਾ ਹੁੰਦਾ ਆ
ਮਿਨੋਰਟੀਜ਼ ਨਾਲ ਇਹ ਕਾਂਗਰਸ ਦੇ ਵਿੱਚ ਜਾ ਕੇ ਵੱਖ-ਵੱਖ ਜਿਹੜੀਆਂ ਵੱਡੀਆਂ ਆਰਗੇਨਾਈਜੇਸ਼ਨਸ ਆ ਉੱਥੇ ਜਾ ਕੇ ਇਹ ਰਿਪੋਰਟ ਕਰਦੇ ਆ, ਉੱਥੇ ਦੱਸਦੇ ਹੈਗੇ ਆ। ਡੇਵਿਡ ਕਰੀ ਪ੍ਰੈਜ਼ੀਡੈਂਟ ਆ, ਡੇਵਿਡ ਕਰੀ ਐਂਡ ਐਸੋਸੀਏਟਸ ਤੇ ਉਹਨਾਂ ਨੇ ਦਿੱਤੀ ਆ, ਤੇ ਇੱਕ ਅਨੋਨਿਮਸ ਕ੍ਰਿਸਚੀਅਨ ਪੈਸਟਰ ਸੀ ਜਿਹਨੇ ਆਪਣੀ ਸਟੇਟਮੈਂਟ ਦਿੱਤੀ ਆ। ਇੰਟਰਨੈਸ਼ਨਲ ਕ੍ਰਿਸਚੀਅਨ ਰੈਸਕਿਊ ਮਿਸ਼ਨ ਵਾਲਿਆਂ ਨੇ, ਸਿੱਖ ਕੋਲੀਸ਼ਨ ਵਾਲਿਆਂ ਨੇ ਵੀ ਜਿਹੜੀ ਆ ਇਹਦੇ ਵਿੱਚ ਜਿਹੜੀ ਸਟੇਟਮੈਂਟ ਦਿੱਤੀ ਹੈਗੀ ਆ। ਸੋ ਮੋਸਟਲੀ ਇਹ ਜਿਹੜੀ ਓਪਨ ਹੁੰਦਾ ਹੈ, ਇਹਦੇ ਚ ਬਹੁਤ ਵਾਰ ਕਾਂਗਰਸ ਦਾ ਸਟਾਫ, ਕਾਂਗਰਸ ਦੇ ਮੈਂਬਰਸ, ਪਬਲਿਕ, ਮੀਡੀਆ, ਇਹ ਸਾਰੇ ਜਿਹੜੇ ਹਾਜ਼ਰ ਹੁੰਦੇ ਆ ਤੇ ਆਪਣੇ ਹਰਜੋਤ ਸਿੰਘ, ਜਿਹੜੀ ਯੂਐਸ CIRF ਆ, ਇਹ ਬੇਸਿਕਲੀ ਇਹਦਾ ਕੰਮ ਆ ਵੀ ਵਾਈਟ ਹਾਊਸ ਨੂੰ ਦੱਸਣਾ ਵੀ ਕਿਹੜੇ ਮੁਲਕ ਵਿੱਚ ਕੀ ਹੋ ਰਿਹਾ, ਕਿਹੜੇ ਖਾਸ ਕਰਕੇ ਧਾਰਮਿਕ ਆਜ਼ਾਦੀ ਨੂੰ ਲੈ ਕੇ ਵੱਖ-ਵੱਖ ਮੁਲਕਾਂ ਦੇ ਵਿੱਚ ਕੀ ਹੋ ਰਿਹਾ ਆ। ਸੋ ਇਹ ਸਿਫਾਰਸ਼ਾਂ ਦਿੰਦੀ ਆ ਅਮਰੀਕਨ ਸਰਕਾਰ ਨੂੰ ਵੀ ਤੁਸੀਂ ਆਹ ਚੀਜ਼ਾਂ ਜਿਹੜੀਆਂ ਉੱਥੇ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੇ ਤਹਿਤ ਦੇਖ ਰਹੇ ਆਪਾਂ, ਇਹ ਹੋ ਰਹੀਆਂ ਆ। ਇਹਨਾਂ ਰਿਪੋਰਟਸ ਦੇ ਵਿੱਚ ਭਾਰਤ ਨੂੰ ਲੈ ਕੇ ਤਾਂ ਜਿਹੜਾ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਖੁਲਾਸੇ ਜਿਹੜੇ ਆਲਰੇਡੀ ਜਿਹੜੇ ਉਹ ਹੋ ਰਹੇ ਆ ਤੇ ਹੋਏ ਹੈਗੇ ਆ। ਸੋ ਉਹ ਸਾਰੀਆਂ ਚੀਜ਼ਾਂ ਆਪਣੇ ਜਿਹੜੀਆਂ ਉਹ ਸਾਹਮਣੇ ਹੈਗੀਆਂ। ਸੋ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਵਰਤੋਂ ਕਰਕੇ ਜਿਹੜੇ ਇੰਡੀਆ ਦੇ ਵਿੱਚ ਜਿਹੜੇ ਰਿਲੀਜੀਅਸ ਮਾਈਨੋਰਿਟੀਜ਼ ਆ ਉਹ ਲਗਾਤਾਰ ਐਸਕੇਲੇਟ ਹੋ ਰਹੇ ਅਟੈਕ। ਇਹ ਫਰਵਰੀ ਦੀ ਰਿਪੋਰਟ ਆ, ਪਿਛਲੇ ਕੁਝ ਮਹੀਨੇ ਪਹਿਲਾਂ ਦੀ। ਸੋ ਕਹਿੰਦੇ ਵੀ ਜਿਹੜੀਆਂ ਟਾਰਗੇਟਡ ਸੈਂਕਸ਼ਨਸ ਉਸ ਨੂੰ ਇੱਕ ਫੋਰਨ ਪਾਲਿਸੀ ਟੂਲ ਦੇ ਤੌਰ ਦੇ ਉੱਤੇ ਵਰਤਿਆ ਜਾਣਾ ਚਾਹੀਦਾ ਆ ਵੀ ਰਿਲੀਜੀਅਸ ਫਰੀਡਮ ਆ ਉਹ ਬਰਕਰਾਰ ਰਵੇ ਬਾਕੀ ਉਹਨਾਂ ਮੁਲਕਾਂ ਦੇ ਵਿੱਚ। ਇਸ ਕਮਿਸ਼ਨ ਦੀ ਸਿਫਾਰਿਸ਼ ਆ ਵਾਈਟ ਹਾਊਸ ਨੂੰ, ਸਰਕਾਰ ਨੂੰ, ਅਮਰੀਕਨ ਜਿਹੜਾ ਉਹ ਸਰਕਾਰ ਨੂੰ। ਸੋ ਦੇਖਦੇ ਆ ਵੀ ਕੀ ਹੁੰਦਾ ਆ, ਪਰ ਇੱਕ ਵੱਡਾ ਉਪਰਾਲਾ ਜਿਹੜਾ ਆ ਉਹ ਸਾਰਿਆਂ ਦੇ ਦੁਆਰਾ ਕੀਤਾ ਗਿਆ ਹੈਗਾ ਆ ਤਾਂ ਜੋ ਵੀ ਇਸ ਦੇ ਵਿੱਚ ਭਾਰਤ ਦਾ ਜਿਹੜਾ ਚਿਹਰਾ ਆ ਉਹ ਹੋਰ ਵੀ ਜ਼ਿਆਦਾ ਨੰਗਾ ਹੋ ਸਕੇ। ਸੋ ਦੁਨੀਆ ਦੇ ਹਰ ਮੁਲਕ ਦੇ ਬਾਰੇ ਉਹ ਜਿਹੜਾ ਕਮਿਸ਼ਨ ਹੈ ਇਹ ਦੱਸਦਾ ਹੈਗਾ। ਸੋ ਆਪਾਂ ਕਿਉਂਕਿ ਬਹੁਤ ਸਾਰੇ ਰਿਲੇਟਡ ਹੈਗੇ ਆ ਪੰਜਾਬ ਦੇ ਨਾਲ, ਇੰਡੀਆ ਦੇ ਨਾਲ, ਤਾਂ ਕਰਕੇ ਆਪਾਂ ਉਹੋ ਹੀ ਏਰੀਆ ਜਿਹੜਾ ਤੁਹਾਡੇ ਨਾਲ ਡਿਸਕਸ ਕਰਦੇ ਆ। ਪਰ ਬਾਕੀ ਅਫਗਾਨਿਸਤਾਨ, ਚਾਈਨਾ, ਨਿਕਾਰਾਗੁਆ, ਰਸ਼ੀਆ, ਹੋਰ ਮੁਲਕਾਂ 'ਚ ਕੀ ਹੁੰਦਾ। ਸੋ ਇਹ ਕੀ ਕਰਦਾ, ਜਿਹੜਾ ਇਹ ਕਮਿਸ਼ਨ ਆ ਇੰਡੀਪੈਂਡੈਂਟ ਲੋਕਾਂ ਤੋਂ ਵਿਊ ਲੈਂਦਾ ਹੈਗਾ ਆ ਜਿਹੜੇ ਪ੍ਰੋਮੀਨੈਂਟ ਹੈਗੇ ਆ, ਤੇ ਆਪ ਰਿਸਰਚ ਕਰਦੇ ਵੀ ਕਿਹੜੇ-ਕਿਹੜੇ ਮਿਨੋਰਟੀ ਨਾਲ ਧੱਕਾ ਕਿਹੜੇ-ਕਿਹੜੇ ਮੁਲਕ 'ਚ ਹੋ ਰਿਹਾ। ਉਹ ਫਿਰ ਰਿਕਮੈਂਡ ਕਰਦਾ US ਕਾਂਗਰਸ ਨੂੰ ਵੀ ਹਾਂ ਤੁਸੀਂ ਜਿਹੜਾ ਆ ਇਹ ਉੱਥੋਂ ਰੋਕਣ ਦੇ ਲਈ ਕੀ ਕਰ ਸਕਦੇ ਆ। ਕਹਿੰਦੇ ਵੀ ਟਾਰਗੇਟਡ ਸੈਂਕਸ਼ਨਸ ਤੁਸੀਂ ਲਾ ਸਕਦੇ ਆ। ਇਹ ਇੱਕ US ਦੀ ਫੋਰਨ ਪਾਲਿਸੀ ਦਾ ਟੂਲ ਹੈਗਾ ਤਾਂ ਕਿ ਰਿਲੀਜੀਅਸ ਫਰੀਡਮ ਨੂੰ ਪ੍ਰਮੋਟ ਕੀਤਾ ਜਾ ਸਕੇ। US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਨੇ ਜਿੱਦਾਂ ਮਈ 6 ਨੂੰ ਵੀ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਟਾਰਗੇਟਡ ਸੈਂਕਸ਼ਨਸ ਇਨ ਰਿਸਪੌਂਸ ਟੂ ਵਾਇਓਲੇਸ਼ਨ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ। ਇਹੀ ਇੱਕੋ ਇੱਕ ਟੂਲ ਆ ਤੇ ਤੁਸੀਂ ਉਹ ਮੁਲਕ ਜਿਹੜੇ ਧੱਕਾ ਕਰਦੇ ਆ ਮਿਨੋਰਟੀਜ਼ ਦੇ ਨਾਲ, ਉਹਨਾਂ 'ਚ ਲੋਕਾਂ ਦਾ ਜਿਹੜਾ ਤੁਸੀਂ US ਦਾ ਵੀਜ਼ਾ ਫਰੀਜ਼ ਕਰ ਸਕਦੇ ਹੈਗੇ ਆ, ਉਹਨਾਂ ਦੇ ਐਸੈਟਸ ਜਿਹੜੇ ਆ ਉਹ ਫਰੀਜ਼ ਕਰ ਸਕਦੇ ਆ ਤਾਂ ਕਿ ਉਹਨਾਂ ਨੂੰ ਅਕਲ ਆਵੇ ਵੀ ਭਾਈ ਨਹੀਂ, ਇਹ ਹੁਣ ਇੰਟਰਨੈਸ਼ਨਲੀ ਜੋ ਤੁਸੀਂ ਗਲਤ ਕੰਮ ਕਰ ਰਹੇ ਆ ਉਹਦਾ ਜਿਹੜਾ ਲੋਕਾਂ ਨੂੰ ਪਤਾ ਲੱਗ ਗਿਆ ਹੈਗਾ ਤੇ ਅਸੀਂ ਇਹ ਤੁਹਾਡੇ ਤੇ ਸੈਂਕਸ਼ਨਸ ਲਾਵਾਂਗੇ। ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਐਕਟ ਜਿਹੜਾ IRFA ਆ 1998, ਉਹਦੇ ਵਿੱਚ ਉਹ ਟੂਲ ਪ੍ਰੋਵਾਈਡ ਕਰਦਾ ਹੈਗਾ ਸੈਂਕਸ਼ਨਸ ਲਾਉਣ ਲਈ। ਉਹ ਖਾਸ ਕਰਕੇ ਉਹ ਜਿਹੜੇ ਲੋਕ ਉਹਨਾਂ ਦੇ ਜਾਂ ਮੁਲਕ ਜੋ ਧੱਕਾ ਕਰਦੇ ਹੈਗੇ ਆ ਮਿਨੋਰਟੀਜ਼ ਦੇ ਨਾਲ। ਸੋ ਇਹ ਜਿਹੜਾ US CIRF ਜੋ ਕਮਿਸ਼ਨ ਹੈਗਾ ਇਹ ਬਹੁਤ ਸਟਰੋਂਗ ਆ। ਸੋ ਇਹ ਕਾਂਗਰਸ ਨੂੰ ਦੱਸਦਾ ਵੀ ਵੱਖ-ਵੱਖ ਮੁਲਕਾਂ ਦੇ ਵਿੱਚ ਕਿੱਥੇ ਕੀ ਹੋ ਰਿਹਾ ਹੈਗਾ। ਇੱਕ ਤਰ੍ਹਾਂ ਨਾਲ ਸਪੈਸ਼ਲ ਵਾਚ ਲਿਸਟ ਜਿਹੜੀ ਆ ਉਹ ਦਿੰਦਾ ਹੈਗਾ। ਜੀ, ਆਪਾਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਸੇ ਤਰੀਕੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ ਚੱਲਦਾ ਰਹੇਗਾ। ਪ੍ਰੋਗਰਾਮ ਅਪਡੇਟ ਅਮਰੀਕਾ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ
ਸਾਂਝੀ ਸੱਤ ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ ਅਪਡੇਟ, ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ ਅਪਡੇਟ, ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ ਅਪਡੇਟ, ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ ਅਪਡੇਟ, ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ
7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-99। ਬ੍ਰੇਕ ਤੋਂ ਬਾਅਦ ਸਵਾਗਤ ਕਰਦੇ ਹਾਂ ਕਰੀ ਫੇਰ ਪੰਜਾਬੀ ਰੇਡੀਓ USA ਦੇ ਉੱਤੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਜੀ ਧੰਨਵਾਦ ਜੀ ਆਇਆਂ ਨੂੰ। ਜੀ ਅਗਲੀਆਂ ਖਬਰਾਂ ਵੱਲ ਚਲੀਏ ਤੇ ਇੰਗਲੈਂਡ ਦੇ ਵਿੱਚ ਹੁਣੇ ਹੀ ਇਲੈਕਸ਼ਨ ਹੋ ਕੇ ਹਟੀ ਹੈਗੀ ਆ। ਉੱਥੇ ਵੀ ਜਿਹੜੀ ਲੇਬਰ ਪਾਰਟੀ ਆ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਝਟਕਾ ਲੱਗਾ ਹੈਗਾ ਆ ਤੇ ਜਿਹੜੇ ਰਿਫਾਰਮ UK ਆ ਉਹਨਾਂ ਦੀਆਂ ਕਾਫੀ ਜ਼ਿਆਦਾ ਜਿਹੜੀਆਂ ਸੀਟਾਂ ਆ ਉਹ ਜਿੱਤੀਆਂ ਹੈਗੀਆਂ ਆ। ਖਾਸ ਕਰਕੇ ਹਾਰਟਫੂਲ ਵਾਲਾ ਜਿਹੜਾ ਏਰੀਆ ਹੈਗਾ ਆ ਤੇ ਸਟੈਮਰ ਨੂੰ ਕਾਫੀ ਜ਼ਿਆਦਾ ਜਿਹੜਾ ਲਾਸ ਹੋਇਆ ਹੈਗਾ ਆ। ਸ਼ੋਰਲੇ, ਵੀਗਨ, ਰੈਡਿਚ ਤੇ ਟੈਮਬੋਰਥ ਵਾਲਾ ਜਿਹੜਾ ਏਰੀਆ, ਸੋ ਉਹਦੇ ਤੇ ਪ੍ਰੈਸ਼ਰ ਪੈ ਰਿਹਾ ਵੀ ਉਹਨੂੰ ਜਿਹੜਾ ਰਿਜ਼ਾਈਨ ਕਰਨਾ ਚਾਹੀਦਾ ਹੈਗਾ। ਕੀਅਰ ਸਟੈਮਰ ਦੀ ਪਾਰਟੀ ਲੋਕਲ ਇਲੈਕਸ਼ਨ ਦੇ ਵਿੱਚ 1850 ਦੇ ਕਰੀਬ ਕਾਉਂਸਲਰ ਜਿਹੜੇ ਆ ਉਹ ਲੂਜ਼ ਕਰ ਗਈ ਹੈਗੀ ਆ। ਇਹਨਾਂ ਦੇ ਵਿੱਚ ਕਈ ਉਹਨਾਂ ਦੇ ਸੀਨੀਅਰ ਫਿਗਰਸ ਵੀ ਸੀਗੇ। ਸੋ ਕਹਿੰਦੇ ਵੀ ਜਿਹੜੇ ਰਿਫਾਰਮ ਪਾਰਟੀ ਦੇ ਮੈਂਬਰਸ ਆ ਉਹ ਹੁਣ ਆਪਣਾ ਜਿਹੜਾ ਕੰਟਰੋਲ ਆ ਉਹ ਕਰਨਗੇ। ਜੀ ਬਿਲਕੁਲ। ਸੋ ਨਾਈਜਲ ਫਰਾਜ ਉਹ ਵੀ ਉੱਥੇ ਸੇਮ ਉਹੀ ਏਜੰਡਾ ਜਿਹੜਾ ਉਹਨਾਂ ਦਾ ਹੈਗਾ ਇਮੀਗ੍ਰੇਸ਼ਨ ਦੇ ਉਲਟ ਬ੍ਰੈਗਜ਼ਿਟ ਵਾਲਾ ਜਿਹੜਾ ਉਸ ਦੇ ਉਹ ਹੱਕ ਦੇ ਵਿੱਚ ਸੀਗੇ। ਪਿਛਲੀਆਂ ਚੋਣਾਂ 'ਚ ਇੰਨਾ ਵਧੀਆ ਕਾਰਜਕਾਰੀ ਤਾਂ ਨਹੀਂ ਸੀ ਜਿਹੜੀ ਉਹ ਕਰ ਸਕੇ, ਪਰ ਹੁਣ ਲੋਕਲ ਇਲੈਕਸ਼ਨ 'ਚ ਇਹਨਾਂ ਦਾ ਇਹ ਜਿਹੜਾ ਏਜੰਡਾ ਆ ਹੁਣ ਹੌਲੀ ਹੌਲੀ ਲੋਕਾਂ ਦੇ ਉੱਥੇ ਮਨ ਦੇ ਵਿੱਚ ਘਰ ਜਿਹੜਾ ਉਹ ਕਰ ਰਿਹਾ ਹੈ। ਆਪਾਂ ਇਹ ਵੀ ਉੱਥੇ ਦੇਖ ਰਹੇ ਹੈਗੇ ਆ। ਸੋ ਇਹਨਾਂ ਦੀ ਪਾਰਟੀ ਨੇ 400 ਤੋਂ ਵੱਧ ਜਿਹੜੀਆਂ ਕੌਂਸਲ ਦੀਆਂ ਰੇਸਿਸ ਆ ਇੰਗਲੈਂਡ ਦੇ ਵਿੱਚ ਉਹਨਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਰਾਈਟ ਵਿੰਗ ਪੋਪੂਲਿਸਟ ਪਾਰਟੀ ਦੇ ਤੌਰ ਦੇ ਉੱਤੇ ਉੱਥੇ ਜਾਣੀ ਜਾਂਦੀ ਆ ਤੇ ਇਹਨਾਂ ਦਾ ਮੋਸਟ ਪੋਪੂਲਰ ਜਿਹੜਾ ਲੀਡਰ ਆ ਨਾਈਜਲ ਫਰਾਜ ਹੈਗਾ ਆ ਤੇ ਸੇਮ ਜਿੱਦਾਂ ਟਰੰਪ ਹੋਣਾ ਦਾ ਏਜੰਡਾ ਸੀਗਾ ਐਂਟੀ ਇਮੀਗ੍ਰੇਸ਼ਨ ਵਾਲਾ, ਉਸੇ ਤਰੀਕੇ ਦੇ ਏਜੰਡੇ ਦੇ ਨਾਲ ਉਹ ਉੱਥੇ ਲਗਾਤਾਰ ਆਪਣੀ ਪੈੜ ਜਿਹੜੀ ਉਹ ਵਧਾ ਰਿਹਾ ਹੈਗਾ ਆ। ਸੋ ਓਵਰਆਲ ਕਹਿੰਦੇ ਵੀ ਇਹਨਾਂ ਦੀ ਪਾਰਟੀ ਨੂੰ 30% ਜਾਂ ਉਸ ਤੋਂ ਥੋੜੀ ਜਿਹੀ ਘੱਟ ਵੋਟਾਂ ਜਿਹੜੀਆਂ ਉਹ ਮਿਲੀਆਂ ਆ। ਬਟ ਆਪਾਂ ਇਹ ਕਹਿੰਦੇ ਵੀ ਇਹ ਉੱਥੇ ਮੰਨਿਆ ਜਾ ਰਿਹਾ ਆ ਵੀ ਸਟਿਲ ਮਚ ਬੈਟਰ ਦੈਨ ਬਿਫੋਰ, ਵੀ ਇਹ ਸਾਰੀਆਂ ਚੀਜ਼ਾਂ ਆ ਉਹ ਦੇਖਣ ਨੂੰ ਮਿਲ ਰਹੀਆਂ ਆ। ਸੋ ਕਹਿੰਦੇ ਵੀ ਹੁਣ ਤੁਸੀਂ ਉਹਨਾਂ ਨੇ ਇਹ ਬਿਆਨ ਦਿੱਤਾ ਵੀ ਕਹਿੰਦੇ ਵੀ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਇੱਕ ਤੁੱਕਾ ਹੀ ਆ ਵੀ ਜਿਹੜਾ ਲੱਗੀ ਜਾਂਦਾ ਆ। ਕਹਿੰਦਾ ਵੀ ਇਹ ਹੁਣ ਲੋਕ ਓਨੈਸਟਲੀ ਜਿਹੜਾ ਉਹ ਦੇਖ ਰਹੇ ਆ। ਕਹਿੰਦੇ ਵੀ ਇੱਕ ਹਿਸਟੋਰਿਕ ਸ਼ਿਫਟ ਬ੍ਰਿਟੇਨ ਦੀਆਂ ਜਿਹੜੀਆਂ ਬ੍ਰਿਟਿਸ਼ ਪੋਲਿਟਿਕਸ ਦੇ ਵਿੱਚ ਦੇਖ ਰਹੇ ਆ ਤੇ ਕਹਿੰਦੇ ਵੀ ਇਸ ਟਾਈਮ ਦੁਨੀਆ ਭਰ ਦੇ ਵਿੱਚ ਨੈਸ਼ਨਲ ਜਿਹੜਾ ਬਹੁਤੇ ਮੁਲਕਾਂ ਦੇ ਵਿੱਚ ਇਦਾਂ ਹੀ ਤੁਸੀਂ ਉੱਥੇ ਇਦਾਂ ਦਾ ਹਿਸਟੋਰਿਕ ਸ਼ਿਫਟ ਆ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਜੀ। ਅਗਲੀ ਖਬਰ ਵੱਲ ਚਲੀਏ। ਅਮਰੀਕਾ ਦੇ ਵਿੱਚ ਅੱਜ ਵਾਸ਼ਿੰਗਟਨ ਪੋਸਟ ਨੇ ਰਿਪੋਰਟ ਛਾਪੀ ਆ ਵੀ ਜਿਹੜੇ ਜੰਗ ਬੱਚੇ ਆ ਤੇ ਜਿਹੜੇ ਓਲਡ ਮੈਨ ਹੈਗੇ ਆ ਉਹ ਲੇਬਰ ਫੋਰਸ ਨੂੰ ਬੜੇ ਰੈਕਡ ਨੰਬਰ ਦੇ ਉੱਤੇ ਛੱਡ ਰਹੇ ਹੈਗੇ ਆ। ਕਹਿੰਦੇ ਵੀ 1948 ਤੋਂ ਬਾਅਦ ਜਿਹੜਾ ਲੇਬਰ ਡਿਪਾਰਟਮੈਂਟ ਦਾ ਡਾਟਾ ਆਇਆ ਵੀ ਇਹ ਦੋਨੋਂ ਕੈਟਾਗਰੀ ਵਾਲੇ ਲੋਕ ਜੋ ਆ ਉਹ ਆਪਣੀਆਂ ਜੌਬਸ ਛੱਡ ਰਹੇ ਆ ਜਾਂ ਜੌਬਸ ਲੱਭ ਹੀ ਨਹੀਂ ਰਹੇ ਹੈਗੇ। ਇਹ ਕਹਿੰਦੇ ਵੀ ਪਹਿਲਾਂ ਕਰੋਨਾ ਦੇ ਦੌਰਾਨ ਥੋੜਾ ਜਿਹਾ ਹੋਇਆ ਸੀ, ਹੁਣ ਨੰਬਰ ਆ ਇਹ ਦੇਖਣ ਚ ਆਏ ਆ। ਕਹਿੰਦੇ ਖਾਸ ਕਰਕੇ ਜਿਹੜੇ 16 years ਦੇ ਓਲਡਰ ਹੈਗੇ ਆ ਤੇ ਜਾਂ ਉਹ 67% ਦੇ ਕਰੀਬ ਜਿਹੜੇ ਵਰਕ ਕਰ ਰਹੇ ਹੈਗੇ ਜਾਂ ਜੌਬ ਲੋਕ ਕਰ ਰਹੇ ਆ, ਜਿਹੜਾ ਕਿ ਇੱਕ ਦਹਾਕੇ ਪਹਿਲਾਂ 73.5% ਸੀ ਜਿਹੜੇ 16 ਸਾਲ ਤੋਂ ਉੱਪਰ ਦੇ ਉਮਰ ਵਾਲੇ ਹੈਗੇ ਆ। ਬਹੁਤ ਸਾਰੇ ਲੋਕ ਆਪਣੀਆਂ ਜੌਬਸ ਛੱਡ ਵੀ ਰਹੇ ਆ
ਕਹਿੰਦੇ ਵੀ ਅਸੀਂ ਨਿਆਣੇ ਪਾਲ ਰਹੇ ਹੈਗੇ ਆ। ਖਾਸ ਕਰਕੇ ਜਿਹੜੇ ਪ੍ਰਾਈਮ ਵਰਕਿੰਗ ਈਅਰਸ ਗਿਣੇ ਜਾਂਦੇ ਹੈਗੇ 25 ਸਾਲ ਤੋਂ ਲੈ ਕੇ 54 ਸਾਲਾਂ ਤਾਈਂ, ਉਹਦੇ ਵਿੱਚ ਬਹੁਤ ਘਾਟਾ ਪੈਂਦਾ ਜਾ ਰਿਹਾ ਹੈਗਾ ਆ। ਲੋਕ ਕਹਿੰਦੇ ਵੀ ਕੰਮ ਕਰਕੇ ਜੋ ਆ ਖੁਸ਼ ਨਹੀਂ ਹੈਗੇ, ਤੇ ਦੂਸਰੇ ਪਾਸੇ ਜਿਹੜੀਆਂ ਜੌਬਸ ਆ ਉਹ ਵੀ ਜਿਹੜੀਆਂ ਇੰਨੀਆਂ ਅਵੇਲੇਬਲ ਇਸ ਟਾਈਮ ਨਹੀਂ ਹੈਗੀਆਂ। ਪ੍ਰੈਜ਼ੀਡੈਂਟ ਟਰੰਪ ਤੇ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਇਕਨੋਮਿਕ ਓਪਰਚੁਨਿਟੀ ਫॉर ਐਵਰੀ ਅਮਰੀਕਨ, ਇਹ ਲੋਗੋ ਤਾਂ ਜ਼ਰੂਰ ਆਪਣਾ ਲਾਇਆ ਆ। ਉਹ ਕਹਿ ਰਹੇ ਹੈਗੇ ਆ ਟੇਲਰ ਰੋਜਰ ਜੋ ਵਾਈਟ ਹਾਊਸ ਦੇ ਸਪੋਕਸਮੈਨ ਹੈਗੇ ਆ, ਪਰ ਉਹਦੇ ਉੱਤੇ ਜਿਹੜਾ ਅਸਰ ਆ ਕਿੰਨਾ ਕੁ ਹੋ ਰਿਹਾ ਉਹ ਆਪਾਂ ਦੇਖ ਰਹੇ ਹੈਗੇ ਆ। ਸੋ ਜੇ ਕਹਿੰਦੇ ਵੀ ਇਸ ਏਜ ਗਰੁੱਪ ਵਾਲੇ ਬੰਦੇ ਜਿਹੜੇ ਘੱਟ ਕੰਮ ਕਰ ਰਹੇ ਆ ਜਾਂ ਛੱਡ ਰਹੇ ਆ, ਤਾਂ ਇਹ ਇੱਕ ਚਿੰਤਾ ਦਾ ਕਾਫੀ ਜਿਹੜਾ ਵਿਸ਼ਾ ਹੈਗਾ ਹੈ। ਜੀ, ਡਿਪਾਰਟਮੈਂਟ ਆਫ ਜਸਟਿਸ ਕਹਿੰਦੇ ਵੀ ਹੁਣ ਉਹਨਾਂ ਦੀ ਇਨਵੈਸਟੀਗੇਸ਼ਨ ਕਰਨ ਜਾ ਰਿਹਾ ਆ, ਜਿਹੜੇ ਕਿ ਟ੍ਰੇਡ ਕਰਦੇ ਸੀ ਆਇਲ ਫਿਊਚਰਸ ਦੇ ਵਿੱਚ। ਕਹਿੰਦੇ ਵੀ 4 ਆਇਲ ਟ੍ਰੇਡਸ ਅਜਿਹੇ ਹੋਏ ਆ ਜਿਨ੍ਹਾਂ ਦੀ ਕੁੱਲ ਕੀਮਤ $2.6 ਬਿਲੀਅਨ ਸੀ। ਉਹਨਾਂ ਟ੍ਰੇਡਰਸ ਨੇ $2.5 ਬਿਲੀਅਨ ਤੋਂ ਵੱਧ ਕਮਾਈ ਕੀਤੀ ਹੈ 4 ਜਿਹੜੇ ਸਿਰਫ ਟ੍ਰੇਡਸ ਦੇ ਨਾਲ, ਓਨਲੀ ਵਿਦ 4 ਟ੍ਰੇਡਸ। ਸੋ ਹੁਣ ਡਿਪਾਰਟਮੈਂਟ ਆਫ ਜਸਟਿਸ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਵੀ ਕੀ ਇਹਨਾਂ ਦੇ ਕੋਲ ਇਨਸਾਈਡ ਨੌਲੇਜ ਸੀ, ਕਿ ਇਹਨਾਂ ਨੇ ਵਾਕਿਆ ਹੀ ਕਰੈਕਟਲੀ ਪ੍ਰੈਡਿਕਟ ਕਰ ਲਿਆ ਸੀਗਾ ਵੀ ਤੇਲ ਦੀਆਂ ਕੀਮਤਾਂ ਇਦਾਂ ਜਿਹੜੀਆਂ ਉਹ ਡ੍ਰੌਪ ਹੋ ਜਾਣਗੀਆਂ। ਇਸ ਦਾ ਰੌਲਾ ਤਾਂ ਜਿਹੜਾ ਹਰਜੋਤ ਸਿੰਘ ਜੀ ਉਦੋਂ ਤੋਂ ਹੀ ਪੈ ਰਿਹਾ ਸੀਗਾ ਵੀ ਜਦੋਂ ਟਰੰਪ ਹੁਣੀ ਤੜਕੇਸਾਰ ਮਾਰਕੀਟ ਖੁੱਲ੍ਹਣ ਹੋਣ ਤੋਂ ਪਹਿਲਾਂ ਕੋਈ ਨਾ ਕੋਈ ਇਦਾਂ ਦਾ ਜਿਹਾ ਰਾਤ ਨੂੰ ਸੌਂਦੇ ਹੋਏ ਜਾਂ ਨੀਂਦਰੇ ਹੋਏ ਵੀ ਉਹ ਬਿਆਨ ਕੋਈ ਨਾ ਕੋਈ ਦਾਗ ਦਿੰਦੇ ਸੀਗੇ ਟਰੁਥ ਸੋਸ਼ਲ ਤੇ ਫਿਰ ਉਦੋਂ ਫਿਰ ਇਦਾਂ ਦੇ ਜਿਹੜੇ ਟ੍ਰੇਡ ਆ ਉਹ ਪਲੇਸ ਕਰ ਦਿੱਤੇ ਜਾਂਦੇ ਸੀ। ਉਹਨਾਂ ਦੇ ਬਿਆਨ ਦੀ ਟਾਈਮਿੰਗ ਦੇ ਨਾਲ ਜਿਹੜਾ ਉਹ ਮੈਚ ਕਰ ਜਾਂਦਾ ਸੀਗਾ। ਸੋ ਵੀ ਕੀ ਉਹਨਾਂ ਦੇ ਕੋਲ ਕੋਈ ਇਨਸਾਈਡਰ ਨੌਲੇਜ ਸੀਗੀ ਵੀ ਜਿਹਦੇ ਨਾਲ ਉਹਨਾਂ ਨੇ ਇਦਾਂ ਦੇ ਜਿਹੜੇ ਟ੍ਰੇਡ ਆ ਉਹ ਕੀਤੇ ਆ। ਸੋ ਕਹਿੰਦੇ ਵੀ ਇਸ ਟਾਈਮ ਜਸਟਿਸ ਡਿਪਾਰਟਮੈਂਟ ਆ ਉਸ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਕਰਨ ਜਾ ਰਹੀ ਹੈਗੀ ਆ। ਸੋ ਕਹਿੰਦੇ ਵੀ ਇਹ ਪਤਾ ਲੱਗਾ ਆ ਸੋਰਸਿਸ ਤੋਂ, ਜਿਹੜੇ NBC ਨਿਊਜ਼ ਤੇ ਹੋਰ ਜਿਹੜੇ ਨਿਊਜ਼ ਪੋਰਟਲਸ ਆ ਉਹ ਰਿਪੋਰਟ ਕਰ ਰਹੇ ਆ ਵੀ ਇਹ ਸਸਪੀਸ਼ੀਅਸ ਐਕਟੀਵਿਟੀ ਇਹਨਾਂ ਨੂੰ ਇਸ ਦੇ ਵਿੱਚ ਸ਼ੱਕ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਹ ਆਇਲ ਟ੍ਰੇਡ ਉਦੋਂ ਹੀ ਹੁੰਦੇ ਸੀਗੇ ਜਦੋਂ ਟਰੰਪ ਅਟੈਕਸ ਡਿਲੇ ਕਰਦੇ ਸੀਗੇ ਇਰਾਨ ਦੀਆਂ ਪਾਵਰ ਗ੍ਰਿਡ ਦੇ ਉੱਤੇ, ਜਾਂ ਫਿਰ ਜਦੋਂ ਸੀਜ਼ ਫਾਇਰ ਦੀ ਗੱਲਬਾਤ ਸ਼ੁਰੂ ਹੋਣੀ ਸੀਗੀ ਉਦੋਂ, ਤੇ ਜਿਹੜੀਆਂ ਸਟ੍ਰੇਟ ਆਫ ਹਾਰਮਜ਼ ਨੂੰ ਲੈ ਕੇ ਇਦਾਂ ਦੀਆਂ ਸੀਗੀਆਂ। ਸੋ ਜਸਟਿਸ ਡਿਪਾਰਟਮੈਂਟ ਕਮੋਡਿਟੀ ਫਿਊਚਰ ਟ੍ਰੇਡਿੰਗ ਕਮਿਸ਼ਨ ਕਹਿੰਦੇ ਵੀ ਐਟਲੀਸਟ ਇਦਾਂ ਦੇ 4 ਟ੍ਰੇਡਸ ਦੇ ਉੱਤੇ ਹੁਣ ਨਜ਼ਰ ਬਣਾਈ ਜਿਹੜੀ ਉਹ ਬੈਠੀ ਆ। ਤੇ ਮਾਰਚ ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੋਇਆ ਸੀਗਾ ਆਇਲ ਫਿਊਚਰ ਦੇ ਉੱਤੇ ਬੈਟਿੰਗ ਕਰਕੇ ਇਹਨਾਂ ਨੇ 4 ਟ੍ਰੇਡਸ ਦੇ ਵਿੱਚ $2.6 ਬਿਲੀਅਨ ਜਿਹੜੇ ਆ ਉਹ ਉਹਨਾਂ ਨੇ ਕਮਾਈ ਕੀਤੀ ਆ। ਸੋ US ਅਟਰਨੀ ਜਿਹੜੇ ਆਫਿਸ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ, ਉਹਨਾਂ ਦੇ ਜਿਹੜੇ ਅਟਰਨੀ ਆ US ਅਟਰਨੀ ਆਫਿਸ ਇਸ ਪੂਰੀ ਇਨਵੈਸਟੀਗੇਸ਼ਨ ਨੂੰ ਲੀਡ ਕਰਨ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਦੇਖਦੇ ਆ ਅੱਗੇ ਕੀ ਬਣਦਾ। ਜਿਹੜੇ ਵੀ ਕੰਪਨੀਆਂ ਕਹਿ ਲਓ ਵੀ US ਕਰੂਡ ਆਇਲ ਫਿਊਚਰ ਦੇ ਉੱਤੇ ਟ੍ਰੇਡ ਕਰਦੀਆਂ, ਉਹਨਾਂ ਨੇ ਇਸ ਦੇ ਉੱਤੇ ਕੋਈ ਟਿੱਪਣੀ ਕਰਨ ਤੋਂ ਹਾਲ ਦੀ ਘੜੀ ਨਾ ਕਰ ਦਿੱਤੀ ਆ। ਜੀ, ਅਗਲੀ ਖਬਰ 'ਤੇ ਚਲੀਏ ਤਾਂ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ 2 ਭਾਰਤੀ ਮੂਲ ਦੇ ਬੰਦੇ ਜਿਹੜੇ ਆ ਉਹ ਆਪਣੇ ਹਿਰਾਸਤ ਦੇ ਵਿੱਚ ਲੈ ਲਏ ਹੈਗੇ ਆ। ਹਿਮੰਤ ਕੁਮਾਰ ਤੇ ਰਿਨਕੇਸ਼ ਕੁਮਾਰ ਪਟੇਲ, ਇਹ ਪਿਛਲੇ ਵੀਕਐਂਡ ਦੇ ਦੌਰਾਨ ਜਿਹੜਾ ਕ੍ਰੈਕਡਾਊਨ ਕੀਤਾ ਗਿਆ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਉੱਤੇ, ਜਿਹੜੇ ਖਾਸ ਕਰਕੇ ਸੀਰੀਅਸ ਕ੍ਰਾਈਮਸ ਦੇ ਵਿੱਚ ਇਨਵੋਲਵ ਹੈਗੇ ਆ ਅਮਰੀਕਾ ਦੇ ਵਿੱਚ। ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਮੁਤਾਬਕ ਹਿਮੰਤ ਕੁਮਾਰ ਨੂੰ ਕਨਵਿਕਟ ਕੀਤਾ ਗਿਆ ਕੰਟਰਾ ਕੋਸਟਾ ਕਾਉਂਟੀ ਦੇ ਵਿੱਚ, ਕਿਉਂਕਿ ਅਟੈਂਪਟਡ ਲਿਊਡ ਐਕਟ ਜਿਹਦੇ ਵਿੱਚ ਚਾਈਲਡ ਇਨਵੋਲਵ ਸੀਗਾ, ਜਦ ਕਿ ਪਟੇਲ ਨੂੰ ਇੱਕ ਬ੍ਰੈਡਲੀ ਕਾਉਂਟੀ ਦੇ ਵਿੱਚ ਕਨਸਪੀਰੇਸੀ ਟੂ ਕਮਿਟ ਥੈਫਟ ਐਕਸੀਡਿੰਗ $60,000 ਉਹਦੇ ਤਹਿਤ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ। ਪਟੇਲ ਨੂੰ ਪਹਿਲਾਂ 6 ਸਾਲਾਂ ਦੀ ਸਜ਼ਾ ਹੋਈ ਸੀ, ਉਹ ਤੋਂ ਬਾਅਦ ਉਹ ਸਸਪੈਂਡ ਕਰ ਦਿੱਤੀ ਗਈ ਸੀ 1 ਸਾਲ ਤੋਂ ਬਾਅਦ, ਜਦੋਂ ਆਈਸ ਨੇ ਉਹਨੂੰ ਆਪਣੇ ਕਸਟਡੀ 'ਚ ਲੈ ਲਿਆ। ਆਈਸ ਨੇ ਕਿਹਾ ਵੀ ਪਟੇਲ ਜਿਹੜਾ ਆ ਉਹਦੇ ਤੇ ਜਿਹੜੀਆਂ ਡਿਪੋਰਟੇਸ਼ਨ ਪ੍ਰੋਸੀਡਿੰਗਸ ਇਸ ਟਾਈਮ ਚੱਲ ਰਹੀਆਂ। ਏਜੰਸੀ ਨੇ ਇਹ ਵੀ ਕਨਫਰਮ ਕੀਤਾ ਵੀ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਅਰੈਸਟ ਕੀਤਾ ਗਿਆ ਵੀਕਐਂਡ ਦੇ ਦੌਰਾਨ, ਖਾਸ ਕਰਕੇ ਜਿਹੜੇ ਮੈਨਸਲੌਟਰ, ਸੈਕਸ਼ੂਅਲ ਅਫੈਂਸਿਸ, ਅਸੌਲਟ ਤੇ ਡਰੱਗ ਟ੍ਰੈਫਿਕਿੰਗ ਦੇ ਵਿੱਚ ਇਨਵੋਲਵ ਸੀਗੇ। ਆਫੀਸ਼ੀਅਲਸ ਜਿਹੜੇ ਆ ਉਹਨਾਂ ਨੇ ਐਕਸਪਲੇਨ ਕੀਤਾ ਵੀ ਆਈਸ ਡਿਟੇਨਰ ਜਿਹੜਾ ਆ ਉਹ ਅਲਾਓ ਕਰਦਾ ਹੈਗਾ ਜਿਹੜੇ ਲੋਕਲ ਇਨਫੋਰਸਮੈਂਟ ਨੂੰ, ਉਹ ਤਾਂ ਕਿ ਉਹ ਆਈਸ ਨੂੰ ਦੱਸ ਸਕਣ ਵੀ ਆਹ ਲੋਕ ਜਿਹੜੇ ਆ ਅਨਡਾਕੂਮੈਂਟਡ ਹੈਗੇ ਜਾਂ ਇਲੀਗਲ ਆ,
ਉਹ ਇਸ ਕ੍ਰਾਈਮ ਦੇ ਵਿੱਚ ਇਨਵੋਲਵ ਹੈਗੇ ਆ। ਜਦੋਂ ਇੱਕ ਵਾਰ ਉਹ ਆਈਸ ਦੇ ਕਸਟਡੀ ਦੇ ਕੋਲ ਪਹੁੰਚ ਜਾਂਦੇ ਆ, ਸੋ ਉਹ ਤੋਂ ਬਾਅਦ ਫਿਰ ਇਮੀਗ੍ਰੇਸ਼ਨ ਡਿਟੈਂਸ਼ਨ ਹੁੰਦੀ ਆ ਤੇ ਉਹ ਤੋਂ ਬਾਅਦ ਫਿਰ ਪੋਸੀਬਲੀ ਅਮਰੀਕਾ ਤੋਂ ਉਹਨਾਂ ਨੂੰ ਰਿਮੂਵ ਕਰ ਦਿੱਤਾ ਜਾਂਦਾ ਆ। ਸੋ ਇਹ ਜਿਹੜਾ ਆਪਰੇਸ਼ਨ ਚੱਲਿਆ, ਜਿਹਦੇ ਤਹਿਤ 2 ਇਹ ਭਾਰਤੀ ਮੂਲ ਦੇ ਜਿਹੜੇ ਲੋਕ ਆ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਆ, ਇਹ ਇੱਕ ਅਮਰੀਕਾ ਦਾ ਜਿਹੜਾ ਬ੍ਰੌਡਰ ਇਮੀਗ੍ਰੇਸ਼ਨ ਐਨਫੋਰਸਮੈਂਟ ਐਫਰਟਸ ਆ, ਜੋ ਕਿ ਪੂਰੇ ਅਮਰੀਕਾ ਦੇ ਵਿੱਚ ਇਸ ਟਾਈਮ ਚੱਲ ਰਹੀ ਹੈਗੀ। ਜੀ। ਯੂਐਸਏ ਦੀ ਇਕੋਨਮੀ ਨੇ ਅਪ੍ਰੈਲ ਮਹੀਨੇ 'ਚ 1,15,000 ਜੌਬਸ ਜਿਹੜੀਆਂ ਆ 1,15,000 ਜੌਬਸ ਜਿਹੜੀਆਂ ਉਹ ਐਡ ਕੀਤੀਆਂ ਆ। ਸੋ ਕਹਿੰਦੇ ਵੀ ਲੇਬਰ ਮਾਰਕੀਟ ਲਗਾਤਾਰ ਰੈਜ਼ਿਲੀਐਂਟ ਆ, ਚਾਹੇ ਆਇਲ ਸ਼ੌਕ ਲੱਗਾ ਆ, ਗਲੋਬਲ એનર્ਜੀ ਸ਼ੌਕ ਲੱਗਾ ਆ, ਯੂਐਸ ਦੀ ਵਾਰ ਚੱਲ ਰਹੀ ਹੈ ਇਰਾਨ ਦੇ ਨਾਲ, ਉਸ ਦੇ ਦਰਮਿਆਨ ਉਧਰ ਅਨਇੰਪਲੋਇਮੈਂਟ ਦੀ ਜਿਹੜੀ ਦਰ ਆ 4.3% ਦੇ ਉੱਤੇ ਰਹੀ ਆ। ਇਕੋਨੋਮਿਸਟ ਇਹ ਕਿਆਸਰਾਈ ਲਾ ਰਹੇ ਸੀ ਕਿ 55,000 ਜੌਬ ਜਿਹੜੀਆਂ ਐਡ ਹੋਣਗੀਆਂ, ਪਰ ਉਸ ਤੋਂ ਦੂਣੀਆਂ 1,15,000 ਦੂਣੀਆਂ ਤੋਂ ਵੱਧ ਜਿਹੜੀਆਂ ਜੌਬਸ ਆ ਉਹ ਇਸ ਦੇ ਵਿੱਚ ਐਡ ਹੋਈਆਂ ਆ। ਸੋ ਰਿਪੋਰਟ ਨੇ ਜਿਹੜਾ ਉਹ ਦੱਸਿਆ ਵੀ ਜਿਹੜੀ ਇੰਪਲੋਇਮੈਂਟ ਆ ਫਰਵਰੀ ਦੇ ਵਿੱਚ ਉਹਨੂੰ ਰਿਵਾਈਜ਼ਡ ਕੀਤਾ ਗਿਆ ਸੀਗਾ, 23,000 ਦੇ ਨਾਲ ਡਾਊਨ ਕੀਤਾ ਗਿਆ ਸੀਗਾ। ਸੋ ਨੈਗੇਟਿਵ 1,56,000 ਦੇ ਵਿੱਚ ਸੀਗੀਆਂ, ਸੋ ਉਦੋਂ ਲੂਜ਼ ਹੋਈਆਂ ਸੀਗੀਆਂ। ਮਾਰਚ ਦੇ ਵਿੱਚ ਰਿਵਾਈਜ਼ ਕਰਕੇ 7,000 ਵਧਾਈਆਂ ਗਈਆਂ, ਕੁੱਲ ਮਿਲਾ ਕੇ 1,78,000 ਜਿਹੜੀਆਂ ਜੌਬਸ ਐਡ ਹੋਈਆਂ। ਤੇ ਹੁਣ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀ ਮੁੱਢਲੀ ਰਿਪੋਰਟ ਆਈ ਆ ਉਹਦੇ ਵਿੱਚ 1,15,000 ਜੌਬਸ ਜਿਹੜੀਆਂ ਐਡ ਕੀਤੀਆਂ ਦੱਸੀਆਂ ਜਿਹੜੀਆਂ ਹੋ ਗਈਆਂ ਆ। ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ, ਇਨਫਲੇਸ਼ਨ ਵੱਧ ਰਹੀ ਆ, ਇਹ ਹੁਣ ਮਾਰਚ ਮਹੀਨੇ ਦੇ ਨਾਲੋਂ 3.3% ਉੱਤੇ ਜਿਹੜੀ ਉਹ ਹੋ ਚੁੱਕੀ ਹੈ। ਇਰਾਨ ਦਾ ਵਾਰ ਦਾ ਜਿਹੜਾ ਫਾਲ ਆਊਟ ਆ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਆ। ਉਦਾਂ ਜੇ ਦੇਖਿਆ ਜਾਵੇ ਕਹਿੰਦੇ ਵੀ ਇਹ ਜਿਹੜੀ ਮਹਿੰਗਾਈ ਆ ਇਹਦੇ ਵਿੱਚ ਵੀ ਜਿਹੜਾ ਕੰਜ਼ਿਊਮਰ ਆ ਜੋ ਖਰੀਦਦਾਰੀ ਕਰ ਰਿਹਾ ਆ, ਉਪਭੋਗਤਾ ਜਿਸ ਨੂੰ ਵਰਤਿਆ ਜਾਂਦਾ ਸ਼ਬਦ, ਵੀ ਉਹਨਾਂ ਨੂੰ ਹੀ ਬਿੱਲ ਜਿਹੜੇ ਉਹ ਦੇਣੇ ਪੈ ਰਹੇ ਆ। ਸੋ ਕੰਪਨੀਆਂ ਇਹ ਰਾਈਜ਼ਿੰਗ ਕਾਸਟ ਦਾ ਭਾਰ ਵੀ ਜਿਹੜਾ ਵਾਰ ਦੇ ਕਰਕੇ ਵਧਿਆ ਆ, ਉਹ ਭਾਰ ਵੀ ਮੋਢੇ ਜਿਹੜੇ ਆ ਕਸਟਮਰਾਂ ਦੇ ਸਿਰ, ਕੰਜ਼ਿਊਮਰਸ ਦੇ ਸਿਰ ਜਿਹੜਾ ਉਹ ਘੱਲ ਰਹੇ ਆ। ਇਕੋਨੋਮਿਸਟ ਜਿਹੜਾ ਉਹ ਇਸ ਟਾਈਮ ਇਹ ਦੱਸ ਰਹੇ ਆ। ਪਰ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਜਿਹੜੀ ਲੇਬਰ ਮਾਰਕੀਟ ਆ ਉਹ ਸਟੇਬਲ ਚੱਲ ਰਹੀ ਆ, ਰੈਜ਼ਿਲੀਐਂਟ ਚੱਲ ਰਹੀ ਆ, ਤੇ ਹੌਟ ਤਾਂ ਚਲੋ ਨਹੀਂ, ਵੀ ਸਟੇਬਲ ਜਿਹੜੀ ਉਹ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਪਰ ਇਹ ਆ ਵੀ ਵਾਧੀਆਂ ਪਹਿਲਾਂ ਹਰਜੋਤ ਸਿੰਘ ਜੀ ਵੈਸੇ ਇਨਫਲੇਸ਼ਨ ਨੇ ਮੱਤ ਮਾਰ ਰੱਖੀ ਆ, ਤੇ ਹੁਣ ਜਿਹੜੀ ਲੜਾਈ ਦੇ ਕਰਕੇ ਮਹਿੰਗਾਈ ਹੋਈ ਆ, ਪਹਿਲਾਂ ਟੈਰਿਫ ਦੇ ਕਰਕੇ ਜਿਹੜੀ ਹੋਈ ਸੀ, ਤੇ ਉਹਦਾ ਭਾਰ ਵੀ ਹੁਣ ਵਾਰ ਵਾਲਾ ਭਾਰ ਵੀ ਜਿਹੜਾ ਉਹ ਲੋਕਾਂ ਦੇ ਮੋਢਿਆਂ ਦੇ ਉੱਤੇ ਪਾ ਦਿੱਤਾ ਗਿਆ ਆ ਕੰਪਨੀਆਂ ਦੇ ਦੁਆਰਾ। ਇਹ ਜਾਂਦੇ ਇੱਕ ਅਨਾਉਂਸਮੈਂਟ ਆ, ਜਿਹੜਾ ਅਮਰੀਕਾ ਫਸਟ ਇਨ ਫੈਮਿਲੀ ਵੈਲਿਊਜ਼ ਦੇ ਤਹਿਤ ਯੂਐਸ ਦਾ ਜਿਹੜਾ ਕੌਂਸਲੇਟ ਜਨਰਲ ਕੋਲਕਾਤਾ ਦੇ ਵਿੱਚ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਅਮਰੀਕਾ ਦੇ ਵਿੱਚ ਲੀਗਲ ਰਹਿੰਦੇ ਆ ਬੱਚੇ, ਉਹਨਾਂ ਦੇ ਜਿਹੜੇ ਪੇਰੈਂਟਸ ਆ 50 ਸਾਲ ਤੋਂ ਉੱਪਰ ਵਾਲੇ ਆ, ਉਹਨਾਂ ਨੂੰ ਪ੍ਰਾਇਓਰਟੀ ਬੇਸ ਦੇ ਉੱਤੇ ਉਹ ਅਪਾਇੰਟਮੈਂਟਸ ਦੇਣਗੀਆਂ, ਉਹਨਾਂ ਕੋਲ ਸਲੋਟਸ ਅਵੇਲੇਬਲ ਹੈਗੇ ਆ। ਸੋ ਉਹ ਕਹਿੰਦੇ ਵੀ ਅਸੀਂ ਪੇਰੈਂਟਸ ਨੂੰ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨਾਂ ਦਾ ਜਿਹੜਾ ਵੇਟ ਟਾਈਮ ਆ ਉਹ ਘੱਟ ਹੋਵੇ, ਤੇ ਉਹ ਕੁਆਲੀਫਾਈਡ ਟਰੈਵਲਰਸ ਹੋਣ, ਜਿਨ੍ਹਾਂ ਦਾ ਪਤਾ ਹੈ ਵੀ ਵਾਪਸ ਮੁੜ ਕੇ ਆ ਜਾਣਾ ਹੈ ਉਹਨਾਂ ਨੇ, ਤੇ ਉਹਨਾਂ ਦੇ ਮੁਲਕ ਦੇ ਵਿੱਚ, ਇੰਡੀਆ ਦੇ ਵਿੱਚ ਉਹਨਾਂ ਦੇ ਸੰਬੰਧ ਹੈਗੇ ਆ, ਟਾਈਜ਼ ਹੈਗੀਆਂ, ਤੇ ਉਹਨਾਂ ਦਾ ਵੈਰੀਫਾਈ ਪਰਪਸ ਕੀ ਆ, ਕਿਸੇ ਨੇ ਵਿਆਹ ਤੇ ਆਣਾ ਆ, ਕੋਈ ਬੱਚੇ ਦੇਖਣ ਆਣਾ ਜਾਂ ਕੁਛ ਵੀ। ਸੋ ਉਹ ਜਿਹੜੇ 50 ਸਾਲ ਤੋਂ ਉੱਪਰ ਵਾਲੇ ਆ ਉਹਨਾਂ ਨੂੰ ਪ੍ਰਾਇਓਰਟੀ ਬੇਸ ਦੇ ਉੱਤੇ ਉਹ ਸਲੋਟ ਦੇ ਰਹੇ ਆ। ਇਹ ਜਿਹੜਾ ਯੂਐਸ ਕੌਂਸਲੇਟ ਜਨਰਲ ਆਫਿਸ ਕਲਕੱਤੇ ਵਾਲਾ ਹੈ ਜੀ। ਤੇ ਇੱਕ ਹੋਰ ਅਪਡੇਟ ਜਿਹੜੀ ਦੱਸਦੇ ਜਾਈਏ, ਜਿਹੜਾ ਯੂਐਸ ਡਿਪਾਰਟਮੈਂਟ ਆਫ ਸਟੇਟ ਜਿਹੜੇ ਕਾਉਂਸਲਰ ਅਫੇਅਰ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ। ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਨਾਲ ਕੋਆਰਡੀਨੇਟ ਕਰਦੇ ਹੋਏ ਡਿਪਾਰਟਮੈਂਟ ਆਫ ਸਟੇਟ ਨੇ ਕਿਹਾ ਵੀ ਉਹਨਾਂ ਸਾਰੇ ਲੋਕਾਂ ਦੇ ਯੂਐਸ ਪਾਸਪੋਰਟ ਅਸੀਂ ਰਿਵੋਕ ਵਾਪਸ ਕਰਨ ਜਾ ਰਹੇ ਹਾਂ, ਰੱਦ ਕਰਨ ਜਾ ਰਹੇ ਹਾਂ, ਜਿਹੜੇ ਲੋਕ ਵੀ ਚਾਈਲਡ ਸਪੋਰਟ ਡੈਟ ਜਿਹੜਾ ਉਹ ਕਰਦੇ ਆ। ਵੀ ਜੇ ਤੁਹਾਡੇ ਨੂੰ ਚਾਈਲਡ ਸਪੋਰਟ ਲੱਗੀ ਆ ਤੇ ਤੁਸੀਂ ਉਹ ਨਹੀਂ ਦੇ ਰਹੇ, ਤੇ ਤੁਹਾਡਾ ਜਿਹੜਾ ਪਾਸਪੋਰਟ ਆ ਉਸ ਨੂੰ ਰੱਦ ਕਰ ਦਿੱਤਾ ਜਾਊਗਾ। ਇਹ ਹੁਣ ਤੋਂ ਕੁਝ ਘੰਟੇ ਪਹਿਲਾਂ ਯੂਐਸ ਡਿਪਾਰਟਮੈਂਟ ਆਫ ਸਟੇਟ, ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼, ਉਹਨਾਂ ਨੇ ਆਪਸ ਦੇ ਵਿੱਚ ਮਿਲ ਕੇ ਇਹ ਜਿਹੜੀ ਐਲਾਨ ਆ ਉਹ ਕਰ ਦਿੱਤਾ ਆ। ਸੋ ਕਹਿੰਦੇ ਵੀ ਜਾਂ ਤਾਂ ਭਾਈ ਉਹ ਪੇਮੈਂਟਾਂ ਦੇਣੀਆਂ ਸ਼ੁਰੂ ਕਰੋ, ਤੇ ਜਿਹੜੇ ਚਾਈਲਡ ਸਪੋਰਟ ਐਨਫੋਰਸਮੈਂਟ ਏਜੰਸੀ ਦੇ ਨਾਲ, ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਪਾਸਪੋਰਟ ਆ ਉਹ ਬਰਕਰਾਰ ਜਿਹੜਾ ਉਹ ਰਵੇ। ਕਹਿੰਦੇ ਵੀ ਜੇ ਤੁਸੀਂ ਯੂਐਸ ਤੋਂ ਬਾਹਰ ਵੀ ਹੋ ਤਾਂ ਵੀ ਤੁਹਾਡਾ ਜਿਹੜਾ ਪਾਸਪੋਰਟ ਆ ਉਹ ਰਿਵੋਕ ਕੀਤਾ ਜਾ ਸਕਦਾ ਆ।
ਸੋ ਜਿਨ੍ਹਾਂ ਦੇ ਉੱਤੇ ਜਿਹੜੇ ਡੈਟ ਹੈਗਾ ਆ ਜ਼ਿਆਦਾ, ਮੰਨ ਲਓ ਵੀ ਕਰਜ਼ਾ ਆ, ਉਹਨਾਂ ਨੂੰ ਐਲੀਜੀਬਲ ਕੀਤਾ ਗਿਆ ਵੀ ਲਿਮਿਟਿਡ ਵੈਲਿਡਿਟੀ ਪਾਸਪੋਰਟ ਵੀ ਇੱਕ ਵਾਰੀ ਡਾਇਰੈਕਟ ਰਿਟਰਨ ਕਰਨ ਦੇ ਲਈ ਯੂਐਸ ਦੇ ਵਿੱਚ। ਜੇ ਤੁਸੀਂ ਬਾਹਰ ਆ ਤੇ ਵਾਪਸ ਆਉਣਾ ਚਾਹੁੰਦੇ ਆ ਅਮਰੀਕਾ ਦੇ ਵਿੱਚ ਖਾਸ ਕਰਕੇ, ਤੇ ਜੇ ਤੁਸੀਂ ਚਾਈਲਡ ਸਪੋਰਟ ਉਹ ਕਰਦੇ ਆ ਤੇ ਤੁਸੀਂ ਨਹੀਂ ਦੇ ਰਹੇ, ਤਾਂ ਫਿਰ ਭਾਈ ਤੁਹਾਡੇ ਪਾਸਪੋਰਟ ਰੱਦ ਕੀਤੇ ਜਾਣਗੇ, ਜਿਹੜੇ ਅੰਦਰ ਆ ਉਹਨਾਂ ਦੇ ਵੀ, ਤੇ ਬਾਹਰ ਜੇ ਤੁਸੀਂ ਹੈਗੇ ਆ ਤਾਂ ਭਾਈ ਪੇਮੈਂਟਾਂ ਦਿਓ। ਜੇ ਜ਼ਿਆਦਾ ਹੈ ਕਰਜ਼ਾ ਤਾਂ ਕਹਿੰਦੇ ਵੀ ਚਲੋ ਇੱਕ ਵਾਰੀ ਤੁਹਾਨੂੰ ਇੱਥੇ ਆਉਣ ਦੇਵਾਂਗੇ, ਬਟ ਇਹ ਆ ਵੀ ਤੁਹਾਡਾ ਪਾਸਪੋਰਟ ਜਿਹੜਾ ਉਹ ਕੈਂਸਲ ਕਰ ਦਿੱਤਾ ਜਾਊਗਾ, ਰੱਦ ਕਰ ਦਿੱਤਾ ਜਾਊਗਾ। ਇਹ ਵੀ ਲੇਟੈਸਟ ਜਿਹੜੀ ਜਾਣਕਾਰੀ ਆ ਯੂਐਸ ਡਿਪਾਰਟਮੈਂਟ ਆਫ ਸਟੇਟ ਨੇ ਦਿੱਤੀ ਆ। ਹਰਜੋਤ ਸਿੰਘ ਜੀ ਤੁਸੀਂ ਦੇਖ ਲਓ, ਕੱਲ ਆਪਾਂ ਸ਼ਾਮ ਦੇ ਪ੍ਰੋਗਰਾਮ 'ਚ ਦੱਸਿਆ ਸੀਗਾ ਵੀ USCIS ਦੇ ਜਿਹੜੇ ਚੀਫ ਆ ਉਹਨਾਂ ਨੇ ਕਿਹਾ ਵੀ ਭਾਈ ਅਸੀਂ ਉਹਨਾਂ ਲੋਕਾਂ ਦੇ ਮਗਰ ਜਾ ਰਹੇ ਆ, ਡੀਨੈਚੁਰਲਾਈਜੇਸ਼ਨ ਜਿਹੜੀ ਉਹ ਕਰਨ ਜਾ ਰਹੇ ਆ। ਕਹਿੰਦੇ ਵੀ ਜੇ ਤੁਸੀਂ ਕਿਸੇ ਨੇ ਵੀ ਕਦੀ ਵੀ ਕੋਈ ਫਰਾਡ ਕੀਤਾ ਜਾਂ ਫਰਾਡ ਕਰਕੇ ਯੂਐਸ ਦੀ ਸਿਟੀਜ਼ਨਸ਼ਿਪ ਜਿਹੜੀ ਉਹ ਲਈ ਆ, ਚਾਹੇ ਉਹ ਝੂਠ ਬੋਲ ਕੇ ਆ ਜਾਂ ਕਿਸੇ ਤਰੀਕੇ ਦਾ ਫਾਈਨੈਂਸ਼ੀਅਲ ਫਰਾਡ ਦੇ ਵਿੱਚ ਤੁਸੀਂ ਕੀਤਾ, ਤੇ ਉਹ ਭਾਵੇਂ ਤੁਸੀਂ ਅਜੇ ਤੱਕ ਨਹੀਂ ਫੜੇ ਗਏ, ਪਰ ਅਸੀਂ ਹੁਣ ਤੁਹਾਡੀ ਜਾਂਚ ਕਰਾਂਗੇ, ਤੇ ਜੇ ਉਹ ਲੱਭਿਆ ਤਾਂ ਤੁਹਾਡੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਵਾਪਸ ਲੈ ਲਈ ਜਾਊਗੀ। ਸੋ ਹੱਥ ਮੂੰਹ ਧੋ ਕੇ ਤੇ ਆਪ ਨਹਾ ਧੋ ਕੇ ਸਾਰਿਆਂ ਦੇ ਮਗਰ ਜਿਹੜਾ ਕਹਿ ਸਕਦੇ ਹਰਜੋਤ ਸਿੰਘ ਜੀ ਇਸ ਦੇ ਵਿੱਚ ਪੂਰੀ ਜਿਹੜੀ USCIS ਵਾਲੇ US ਸਟੇਟ ਡਿਪਾਰਟਮੈਂਟ ਜਿਹੜਾ ਉਹ ਲੱਗਾ ਹੋਇਆ ਆ ਵੀ ਇਦਾਂ ਦੇ ਫਰਾਡਸਟਰਾਂ ਨੂੰ ਅਮਰੀਕਾ ਤੋਂ ਬਾਹਰ ਕੱਢ ਕੇ ਹੀ ਸਾਹ ਲੈਣਾ ਹੈ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। US।